ਪੰਜਾਬ 'ਚ ਸਿੱਖ ਇਤਿਹਾਸ ਦੀਆਂ ਮਹਾਨ ਪਰੰਪਰਾਵਾਂ ਨੂੰ ਦੁਹਰਾਉਂਦਿਆਂ ਇੱਕ ਕੁਰਬਾਨੀ ਦਾ ਸ਼ਿਖਰ ਹੋ ਨਿਬੜਿਆ ਔਰ ਇਹ ਇੱਕ ਲਹੂ ਭਿੱਜੀ ਘਟਨਾ ਵਾਪਰੀ ਸੀ। ਭਾਈ ਦਿਲਾਵਰ ਸਿੰਘ ਨੇ ਪੰਜਾਬ 'ਚ ਜਵਾਨੀ ਦੇ ਹੋ ਰਹੇ ਬੇਤਹਾਸ਼ਾ ਵਹਿਸ਼ਿਆਨਾ ਕਤਲੇਆਮ, ਥਾਣਿਆਂ 'ਚ ਸਿੱਖਾਂ ਦੀ ਬਹੁ ਬੇਟੀਆਂ ਦੀ ਰੁਲਦੀ ਪੱਤ, ਬਾਪੂਆਂ ਦੀ ਲਹਿੰਦੀ ਪੱਗ ਨੂੰ ਰੋਕਣ ਲਈ ਸਿੱਖ ਕੌਮ ਦੇ ਸਵੈਮਾਣ ਦੀ ਰਾਖੀ ਲਈ ਜੂਝਦਿਆਂ ਇੱਕ ਕਾਲੇ ਦੌਰ ਨੂੰ ਆਪਣੇ ਖੂਨ ਨਾਲ ਬਰੀਕਾਂ ਲਾਉਣ ਲਈ ਲਾਸਾਨੀ ਕੁਰਬਾਨੀ ਦਿੱਤੀ ਸੀ। ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ 6 ਸਤੰਬਰ 1995 ਨੂੰ ਚੁੱਕ ਕੇ ਸ਼ਹੀਦ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਵੀ ਉਹ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਬਾਹਰ ਲਿਆਂਦੀ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਹਜ਼ਾਰਾਂ ਦੇ ਦੀਵਾਨ ਦੇ ਵਿੱਚ ਵੰਗਾਰ ਕੇ ਕਹਿੰਦੇ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਸ਼ਹੀਦਾਂ ਨੂੰ ਸਾਡੀਆਂ ਅਰਦਾਸਾਂ ਦੀ ਲੋੜ ਨਹੀਂ ਹੈ, ਉਹਨਾਂ ਦੇ ਲਈ ਤਾਂ ਅਕਾਲ ਪੁਰਖ ਦੀ ਗੋਦ ਹੈ, ਜਾਂ ਜਿਵੇਂ ਇਸਲਾਮ ਦੇ ਵਿੱਚ ਫਿਰਦੌਸ, ਜੰਨਤ, ਉਹਨਾਂ ਨੇ ਤਾਂ ਆਪਣੀ ਥਾਂ ਬਣਾਈ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਚ ਮਾਹਾਂ ਤੁਹਾਡੀ ਹੋਸਟ ਨੀਦਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 31 ਅਗਸਤ 2021 16 ਭਾਦੂ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਵੌਇਸ ਆਫ ਖਾਲਸਾ TV ਵੱਲੋਂ। ਸੋ ਵੌਇਸ ਆਫ ਖਾਲਸਾ TV ਵੱਲੋਂ ਪਿਛਲੇ 9 ਮਹੀਨਿਆਂ ਤੋਂ ਦਿੱਲੀ ਵਿੱਚ ਚੱਲ ਰਹੀ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮੌਜੂਦਾ ਹਾਲਾਤਾਂ ਬਾਰੇ ਇੱਕ ਡਾਕੂਮੈਂਟਰੀ ਜਿਹੜੀ ਸੀਰੀਜ਼ ਹੈ ਸ਼ੁਰੂ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਸੰਘਰਸ਼ ਬਾਰੇ ਇਹ ਡਾਕੂਮੈਂਟਰੀ ਸੀਰੀਜ਼ 1 ਸਤੰਬਰ 2021 ਦਿਨ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੋ ਆਉਂਦੇ ਹਫ਼ਤਿਆਂ ਵਿੱਚ ਹਰ ਬੁੱਧਵਾਰ ਨੂੰ ਨਵੀਂ ਡਾਕੂਮੈਂਟਰੀ ਰਿਲੀਜ਼ ਕੀਤੀ ਜਾਵੇਗੀ। ਸੋ ਪੰਜਾਬ ਦੇ ਸਮੇਂ ਮੁਤਾਬਕ ਸ਼ਾਮ ਨੂੰ 7:30 ਵਜੇ ਅਤੇ ਨਿਊਯਾਰਕ ਦੇ ਸਮੇਂ ਮੁਤਾਬਕ ਸਵੇਰੇ 10 ਵਜੇ ਤੁਸੀਂ ਜਿਹੜੀ ਹੈ ਡਾਕੂਮੈਂਟਰੀ ਵੌਇਸ ਆਫ ਖਾਲਸਾ TV ਤੇ ਜਿਹੜੀ ਹੈ ਉਹ ਦੇਖ ਸਕੋਗੇ। ਸੋ ਅਪਡੇਟਸ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਦਾ ਜਿਹੜਾ ਫੇਸਬੁੱਕ ਪੇਜ ਹੈ ਅਤੇ YouTube ਜਿਹੜਾ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਵੀ ਤੁਸੀਂ ਕਰੋ। ਸੋ ਹੋਰ ਜਾਣਕਾਰੀ ਲਈ ਤੁਸੀਂ ਸਪਾਂਸਰਸ਼ਿਪ ਲਈ ਤੁਸੀਂ ਵੌਇਸ ਆਫ ਖਾਲਸਾ TV ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਉਹਨਾਂ ਦੇ ਇਸ ਫੋਨ ਨੰਬਰ ਤੇ 9172252798। मैं फिर दोबारा रिपीट कर दिया 9172252798। सो आज की स्पॉन्सरशिप लिए असी वॉइस ऑफ TV ਦੇ ਜਿਹੜੇ ਪ੍ਰੋਡਿਊਸਰ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਦਾ ਅਸੀਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਕਿਸਾਨ ਸੰਘਰਸ਼ ਵਿੱਚ ਜਿਹੜੀਆਂ ਆਪਣੀ ਜਾਨਾਂ ਵਾਰ ਕੇ ਯੋਗਦਾਨ ਪਾਉਣ ਵਾਲੇ ਯੋਧਿਆਂ ਬਾਰੇ ਅਸੀਂ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਵੱਲੋਂ ਸ਼ੁਰੂ ਕੀਤੀ ਜਾ ਰਹੀ ਜਿਹੜੀ ਇਸ ਡਾਕੂਮੈਂਟਰੀ ਜਿਹੜੀ ਸੀਰੀਜ਼ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ TV84 ਵੱਲੋਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਵੀ ਕਰਦੇ ਹਾਂ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ
info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਸ਼ਹੀਦੀ ਦੀ 26ਵੀਂ ਸਾਲਗਿਰਾ ਨੂੰ ਦੁਨੀਆ ਭਰ ਦੇ ਵਿੱਚ ਬੈਠੇ ਜਾਗਦੀਆਂ ਜ਼ਮੀਰਾਂ ਵਾਲੇ ਸਿੱਖਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਸੋ 31 ਅਗਸਤ 1995 ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਪੰਜਾਬ ਦੇ ਬੁੱਚੜ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਤੁੰਬਾ ਕਰਕੇ ਉਡਾਇਆ ਸੀ। ਸੋ ਇਸ ਤਰ੍ਹਾਂ ਖਾਲਿਸਤਾਨੀ ਗਗਨ ਦੇ ਇੱਕ ਰੋਸ਼ਨ ਸਿਤਾਰੇ ਵਜੋਂ ਉਹਨਾਂ ਨੂੰ ਸਿੱਖ ਇਤਿਹਾਸ ਵਿੱਚ ਆਪਣੀ ਉਹਨਾਂ ਨੇ ਥਾਂ ਬਣਾਈ ਸੀ। ਸੋ ਯਾਦ ਰਹੇ ਕਿ ਪਾਪੀ ਬੇਅੰਤ ਸਿੰਘ ਮੁੱਖ ਮੰਤਰੀ ਅਤੇ ਪੁਲਿਸ ਮੁਖੀ KP ਗਿੱਲ ਦੀ ਕਾਤਲ ਜੋੜੀ ਨੇ 1992 ਤੋਂ 1995 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕੋ ਕੇ ਸ਼ਹੀਦ ਕੀਤਾ ਸੀ। ਸੋ ਭਾਈ ਦਿਲਾਵਰ ਸਿੰਘ ਨੇ ਆਪਣੀ ਸ਼ਹਾਦਤ ਨਾਲ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਅੱਗੋਂ ਜਾਨ ਜਿਹੜੀ ਉਹ ਬਚਾਈ, ਜਿਨ੍ਹਾਂ ਨੂੰ ਬੇਅੰਤੇ ਦੀ ਸਰਕਾਰ ਨੇ ਆਪਣੀ ਰਹਿੰਦੀ ਟਰਮ ਦੇ ਅਗਲੇ 2.5 ਸਾਲਾਂ ਵਿੱਚ ਮਾਰਨਾ ਸੀ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਆਪਣੀ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? देखो, तुसी बिल्कुल ठीक किया। शहीद की जो मौत है वो कौम की हयात है। हयात तो हयात है, मौत भी हयात है। जी। हयात ਜ਼ਿੰਦਗੀ ਨੂੰ ਕਹਿੰਦੇ ਨੇ ਬਿਲਕੁਲ ਕਿ ਸ਼ਹੀਦ ਜਦੋਂ ਜਿਉਂਦੇ ਨੇ ਇਸ ਧਰਤੀ ਤੇ ਹੁੰਦੇ ਨੇ, ਉਦੋਂ ਵੀ ਉਹ ਕੌਮਾਂ ਦੀ ਅਣਖ ਦੇ ਵਾਰਿਸ ਹੁੰਦੇ ਨੇ, ਕੌਮਾਂ ਦੀ ਗੈਰਤ ਦੇ ਵਾਰਿਸ ਹੁੰਦੇ ਨੇ। ਤੇ ਜਦੋਂ ਉਹਨਾਂ ਨੂੰ ਸ਼ਹੀਦੀ ਜਾਮ ਮਿਲਦਾ ਹੈ, ਜਦੋਂ ਉਹ ਸ਼ਹਾਦਤ ਪਾਉਂਦੇ ਨੇ, ਉਹਨਾਂ ਦੀ ਸ਼ਹਾਦਤ ਫਿਰ ਆਉਣ ਵਾਲੀਆਂ ਨਸਲਾਂ ਦੇ ਲਈ ਵੀ ਇੱਕ ਚਾਨਣ ਮੁਨਾਰਾ ਹੁੰਦਾ ਹੈ, ਇੱਕ ਉਹ ਮੋਟੀਵੇਸ਼ਨ ਹੁੰਦੀ ਹੈ ਜਿਸ ਨੂੰ ਵੱਲ ਦੇਖ ਕੇ ਉਹ ਵੀ ਚਾਅ ਨਾਲ ਕੌਮ ਦੇ ਉਸ ਸਾਰੇ ਜਿਹੜੇ ਸੰਘਰਸ਼ਾਂ ਦੇ ਵਿੱਚ ਭਵਿੱਖ ਦੇ ਆਪਣਾ ਆਪਾ ਕੁਰਬਾਨ ਕਰਨ ਲੱਗੇ ਆ, ਬਿਲਕੁਲ ਨਹੀਂ ਝਿਜਕਦੇ। ਔਰ ਇਸ ਮਹਾਨ ਯੋਧੇ ਦੀ ਸ਼ਹਾਦਤ ਔਰ ਉਹ ਸਰਕਮਸਟੈਂਸਿਸ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਸ਼ਹਾਦਤ ਉਹਨਾਂ ਨੂੰ ਮਿਲੀ, ਔਰ ਸ਼ਹਾਦਤ ਦਾ ਦਰਜਾ ਜਾਂ ਜਿਹੜਾ ਸ਼ਹੀਦ ਕਰਨ ਵਾਲਿਆਂ ਨੇ ਜੋ ਟੀਚਾ ਮਿੱਥਿਆ ਸੀ, ਉਹਦੇ 'ਚ ਜਿਹੜੇ ਸਮੁੱਚੇ ਹੋਰ ਵੀਰ ਸ਼ਾਮਲ ਸਨ। ਉਹਨਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਜਿਹੜੇ ਲੰਮੇ ਸਮੇਂ ਤੋਂ ਅੱਜ ਵੀ ਪੰਜਾਬ ਦੀ ਜੇਲ੍ਹ ਦੇ ਵਿੱਚ ਨੇ। ਭਾਈ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਸਰਬੱਤ ਖਾਲਸਾ 2015 ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ, ਔਰ ਉਹ ਤਿਹਾੜ ਜੇਲ੍ਹ ਦੇ ਵਿੱਚ ਬੀੜੀਆਂ ਦੇ ਵਿੱਚ ਜਕੜੇ ਹੋਏ ਔਰ ਹੱਥਕੜੀਆਂ 'ਚ, ਔਰ ਖਾਲਿਸਤਾਨ ਜ਼ਿੰਦਾਬਾਦ ਉਹਨਾਂ ਦੇ ਲਬਾਂ 'ਤੇ। ਔਰ ਉਹਨਾਂ ਦਾ ਖਾਸ ਮੈਸੇਜ ਵੀ ਇਸ ਮੌਕੇ 'ਤੇ 26ਵੇਂ ਸ਼ਹੀਦੀ ਦਿਨ ਦੇ ਮੌਕੇ ਆਇਆ, ਜਿਸ ਨੂੰ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਾਂਗੇ। ਇਸੇ ਤਰ੍ਹਾਂ ਜਗਤਾਰ ਸਿੰਘ ਤਾਰਾ, ਜਿਹੜੇ ਇੱਕ ਇਹ ਸਾਰੇ ਦੇ ਵਿੱਚ ਇੱਕ ਪ੍ਰਮੁੱਖ ਉਹਨਾਂ ਦਾ ਰੋਲ ਸੀ, ਉਹ ਵੀ ਜੇਲ੍ਹ 'ਚ ਬੰਦ ਨੇ। ਕਾਫੀ ਦੇਰ ਉਹ ਫ੍ਰੀ ਰਹੇ, ਫਿਰ ਕਾਬੂ ਆਏ। ਔਰ ਚੜ੍ਹਦੀ ਕਲਾ ਵਾਲੇ ਸਿੰਘ ਨੇ ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ, ਜਿਨ੍ਹਾਂ ਨੇ ਲੰਬਾ ਵਕਤ ਕੈਦ ਕੱਟੀ ਹੈ ਔਰ ਹੁਣ ਸ਼ਾਇਦ ਪੈਰੋਲ 'ਤੇ ਆਏ ਹੋਏ ਨੇ। ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਔਰ ਪਰਮਜੀਤ ਸਿੰਘ ਪਿਓਰਾ। ਸੋ ਇਹ ਸਾਰੇ ਹੀ, ਕਿਉਂਕਿ ਜਦੋਂ ਵੀ ਤੁਸੀਂ ਕੋਈ ਨਿਸ਼ਾਨਾ ਮਿੱਥਦੇ ਹੋ, ਔਰ ਜ਼ਾਹਰ ਹੈ ਨਿਸ਼ਾਨਾ ਉਸ ਵੇਲੇ ਦਾ ਜਿਸ ਨੂੰ ਬੁੱਚੜ ਕਰਕੇ ਜਾਣਿਆ ਜਾਂਦਾ ਸੀ, ਚੀਫ ਮਿਨਿਸਟਰ ਬੇਅੰਤ ਸਿੰਘ ਸੀ, ਜਿਸ ਨੇ 1992 ਫਰਵਰੀ ਤੋਂ ਲੈ ਕੇ 31 ਅਗਸਤ 1995 ਜਿਸ ਦਿਨ ਇਸ ਪਾਪੀ ਦਾ ਅੰਤ ਹੁੰਦਾ ਹੈ, 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕੋ ਕੇ ਸ਼ਹੀਦ ਕੀਤੇ ਸਨ। ਔਰ ਅਲਟੀਮੇਟਲੀ ਇੱਕ ਸਿੱਖ ਦੇ ਨਾਤੇ ਜਿਹੜਾ ਫਰਜ਼ ਗੁਰੂ ਨੇ ਸਾਡੇ ਤੇ ਲਾਜ਼ਮ ਕੀਤਾ ਹੋਇਆ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਕਿ ਖਾਲਸਾ ਪ੍ਰੋਟੈਕਟਰ ਹੈ ਗਰੀਬ ਦਾ, ਉਸ ਦੇ ਲਈ ਖਲੋਂਦਾ ਹੈ, ਉਸ ਦਾ ਉਹ ਹਾਫਿਜ਼ ਬਣਦਾ ਹੈ। ਰੱਬ ਦੇ ਉਸ ਰਸਤੇ ਤੇ ਤੁਰਦਿਆਂ ਉਹ ਜਿਹੜੇ ਹੈਵ ਨਾਟ ਨੇ ਉਹਨਾਂ ਦੇ ਨਾਲ ਖਲੋਂਦਾ, ਪਰ ਨਾਲ ਦੀ ਨਾਲ ਦੁਸ਼ਟ ਨੂੰ ਗਾਲਣ ਦਾ ਮਤਲਬ ਹੈ ਪਨਿਸ਼ਿੰਗ ਦਾ ਟਾਇਰੈਂਟ। ਔਰ ਇਹ ਬਹੁਤ ਵੱਡਾ ਕਾਰਨਾਮਾ ਜਿਹੜਾ ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਨੇ ਮਨੁੱਖੀ ਬੰਬ ਬਣ ਕੇ ਆਪਣੇ ਨਾਲ, ਜਿੱਥੇ ਉਹਨਾਂ ਨੇ ਸ਼ਹਾਦਤ ਪਾਈ, ਉੱਥੇ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਜਿਹੜੇ ਪਿਆਰ ਦੇ ਰਸਤੇ ਦੇ ਪਾਂਧੀ ਨੇ, ਇਸ਼ਕ ਹਕੀਕੀ ਦੇ ਰਸਤੇ ਤੇ ਜਿਹੜੇ ਤੁਰੇ ਹੋਏ ਨੇ,
ਉਹਨਾਂ ਦੇ ਲਈ ਫਿਰ ਆਪਣੀ ਜ਼ਿੰਦਗੀ ਆਪਣੇ ਪਰਿਵਾਰਾਂ 'ਚ ਸਿਰਫ ਜ਼ਿੰਦਗੀ ਦੇ ਸੁੱਖ ਮਾਣਨ ਦੇ ਲਈ ਜਿਉਣਾ ਕੋਈ ਮਾਨੇ ਨਹੀਂ ਰੱਖਦਾ ਹੈ। ਬਿਲਕੁਲ ਉਹ ਸਮੁੱਚੀ ਇਨਸਾਨੀਅਤ ਦੀ ਪੀੜ ਨੂੰ ਸਮਝਦੇ ਨੇ ਔਰ ਉਸ ਇਨਸਾਨੀਅਤ ਦੇ ਲਈ ਉਹ ਆਪਣਾ ਆਪ ਫਿਦਾ ਕਰ ਦਿੰਦੇ ਨੇ। ਇਸ ਲਈ ਜੇ ਅਸੀਂ ਉਹਨਾਂ ਨੂੰ ਐਡਰੈਸ ਕਰਾਂਗੇ, ਬੇਸ਼ੱਕ ਮੀਡੀਆ ਰਿਪੋਰਟਾਂ ਮਨੁੱਖੀ ਬੰਬ ਜਾਂ ਆਤਮਘਾਤੀ ਹਮਲਾ ਹੈ, ਪਰ ਇਹ ਨਾ ਆਤਮਘਾਤ ਹੈ ਨਾ ਹੀ ਇਹ ਖੁਦਕੁਸ਼ੀ ਹੈ, ਇਹ ਫਿਦਾਈਨ ਹੈ। ਫਿਦਾਈਨ ਲਫ਼ਜ਼ ਵੀ ਪਰਸ਼ੀਅਨ ਦਾ ਹੈ ਔਰ ਇਸੇ ਤਰ੍ਹਾਂ ਖੁਦਕੁਸ਼ ਅਰਬੀ ਚੋਂ ਫਾਰਸੀ ਚੋਂ ਹੁੰਦਾ ਹੋਇਆ ਹੈ। ਫਰਕ ਇੰਨਾ ਹੈ ਕਿ ਜਿਹੜਾ ਫਿਦਾਈਨ ਹੈ, ਖੁਦਕੁਸ਼ ਕਰਨ ਵਾਲਾ, ਬਹੁਤ ਵਾਰੀ ਅਸੀਂ ਜਿਹੜੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਜਾਂ ਆਮ ਜ਼ਿੰਦਗੀ 'ਚ ਫੇਲ ਜਾਂ ਕਈ ਇਸ਼ਕ ਮਿਜ਼ਾਜੀ 'ਚ ਫੇਲ, ਉਹ ਵੀ ਇਸ ਰਸਤੇ ਨੂੰ ਚੁਣਦੇ ਨੇ। ਲੇਕਿਨ ਫਿਦਾਈਨ ਉਹ ਹੈ ਜਿਸ ਨੇ ਆਪਣਾ ਆਪ ਉਹ ਕੁਰਬਾਨ ਕਰਨ ਦਾ ਫੈਸਲਾ ਕੀਤਾ ਹੈ ਕਿਸੇ ਕੌਜ਼ ਦੇ ਲਈ। ਔਰ ਜ਼ਾਹਰ ਹੈ ਇਹ ਇਸ਼ਕ ਹਕੀਕੀ ਦਾ ਰਸਤਾ ਹੀ ਹੁੰਦਾ। ਔਰ ਭਾਈ ਨੰਦ ਲਾਲ ਗੋਇਆ ਜਿਹੜੇ ਬਹੁਤ ਵੱਡੇ ਸਾਡੇ ਵਿਦਵਾਨ ਸਕਾਲਰ ਹੋਏ ਨੇ, 10ਵੇਂ ਪਾਤਸ਼ਾਹ ਦੀ ਉਹਨਾਂ ਨੇ ਸੰਗਤ ਮਾਣੀ, ਉਹਨਾਂ ਦੇ 52 ਕਵੀਆਂ 'ਚ ਵੀ ਸਨ ਔਰ ਉਹਨਾਂ ਦੀ ਗਜ਼ਨੀ ਦੇ ਰਹਿਣ ਵਾਲੇ ਸੀ। ਅੱਜ ਕੱਲ੍ਹ ਜਦੋਂ ਅਫਗਾਨਿਸਤਾਨ ਦਾ ਜ਼ਿਕਰ ਚੱਲਦਾ ਹੈ ਤਾਂ ਫਿਰ ਗਜ਼ਨੀ ਨਾਲ ਸੰਬੰਧਿਤ ਸਾਡਾ ਇਤਿਹਾਸ ਔਰ ਉਹਨਾਂ ਦੇ ਪਿਤਾ ਵੀ ਉਸ ਵੇਲੇ ਦੇ ਮੁਲਤਾਨ ਦੇ ਨਵਾਬ ਦੇ ਜਿਹੜੇ ਨੇ ਦੀਵਾਨ ਸਨ। ਔਰ ਇੱਕ ਸ਼ੇਅਰ ਜਿਹੜਾ ਭਾਈ ਨੰਦ ਲਾਲ ਜੀ ਦਾ ਇਸ ਦੇ ਉੱਤੇ ਹੈ ਕਿ ਬਾਦ ਜਾਨਸ ਫਿਦਾਏ ਗੁਰੂ ਗੋਬਿੰਦ ਸਿੰਘ ਫਰਕੇ ਉਬਰ ਪਾਏ ਗੁਰੂ ਗੋਬਿੰਦ ਸਿੰਘ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਜਾਨ ਫਿਦਾ। ਸੋ ਮੈਂ ਸਮਝਦਾ ਕਿ ਭਾਈ ਦਿਲਾਵਰ ਸਿੰਘ ਹੋਰਾਂ ਨੇ ਕੌਮੀ ਅਣਖ ਔਰ ਗੈਰਤ ਔਰ ਨਾਲ ਦੀ ਨਾਲ ਉਹ ਜਿਹੜੇ ਕਿ 50,000 ਤਾਂ ਉਹਨਾਂ ਨੇ 2.5 ਸਾਲ ਦੇ ਪੀਰੀਅਡ 'ਚ ਮਾਰੇ ਕੋ ਕੇ, ਪਰ ਅਜੇ 2.5 ਸਾਲ ਟਰਮ ਹੋਰ ਰਹਿੰਦੀ ਸੀ ਔਰ ਉਹਨਾਂ ਉਸ ਪੀਰੀਅਡ 'ਚ ਪੰਜਾਬ 'ਚ ਚੱਲ ਕੀ ਰਿਹਾ ਸੀ। ਮੈਂ ਇੱਕ ਬਹੁਤ ਪੁਰਾਣਾ ਐਡੀਟੋਰੀਅਲ ਲਗਭਗ 6 ਸਾਲ ਪਹਿਲਾਂ ਜਿਸ ਨੂੰ ਭਾਈ ਜਸਪਾਲ ਸਿੰਘ ਹੇਰਾ ਪਹਿਰੇਦਾਰ ਦੇ ਐਡੀਟਰ ਨੇ ਉਹਨਾਂ ਨੇ ਲਿਖਿਆ ਸੀ, ਉਹਦੀ ਮੈਂ ਸਿਰਫ ਇੱਕ ਲਾਈਨ ਦੁਹਰਾਉਂਦਾ ਜਿਹੜੀ ਇਹ ਬਿਆਨਦੀ ਹੈ ਕਿ ਇਸ ਸ਼ਹਾਦਤ ਨੇ ਕਿਵੇਂ ਕੌਮ ਦੇ ਅੰਦਰ ਇੱਕ ਨਵੀਂ ਰੂਹ ਫੂਕੀ ਸੀ। ਉਸ ਪੀਰੀਅਡ 'ਚ ਚੱਲ ਕੀ ਰਿਹਾ ਸੀ। ਇਹੀ ਨਹੀਂ ਹੈ ਕਿ ਨੌਜਵਾਨ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਜਾ ਰਹੇ ਸਨ। ਸਾਡੀਆਂ ਭੈਣਾਂ, ਮਾਤਾਵਾਂ, ਬੱਚੀਆਂ ਦੀ ਅਜ਼ਮਤ, ਇਸ ਬੇਅੰਤਾ ਚੀਫ ਮਿਨਿਸਟਰ KP ਗਿੱਲ ਬੁੱਚੜ ਪੁਲਿਸ ਮੁਖੀ ਥਾਣਿਆਂ ਦੇ ਵਿੱਚ ਬੱਚੀਆਂ ਸਾਡੀਆਂ ਬੇਪਤ ਹੋ ਰਹੀਆਂ ਸਨ ਔਰ ਕਿਵੇਂ ਬਜ਼ੁਰਗਾਂ ਨੂੰ ਜਿਹੜਾ ਉਹਨਾਂ ਦੀਆਂ ਪੱਗਾਂ ਰੋਲੀਆਂ ਜਾ ਰਹੀਆਂ ਸੀ। ਟਾਰਚਰ ਦੀ ਐਕਸਟ੍ਰੀਮ ਸੀ। ਔਰ ਇਹ ਇੱਕ ਲਾਈਨ ਬਿਆਨ ਕਰਦੀ ਹੈ, ਉਹਨਾਂ ਨੇ ਕਿਹਾ ਕਿ ਅੱਜ 31 ਅਗਸਤ ਹੈ, ਇਸ ਦਿਨ ਪੰਜਾਬ 'ਚ ਸਿੱਖ ਇਤਿਹਾਸ ਦੀਆਂ ਮਹਾਨ ਪਰੰਪਰਾਵਾਂ ਨੂੰ ਦੁਹਰਾਉਂਦਿਆਂ ਇੱਕ ਕੁਰਬਾਨੀ ਦਾ ਸ਼ਿਖਰ ਹੋ ਨਿਬੜਿਆ ਔਰ ਇਹ ਇੱਕ ਲਹੂ ਭਿੱਜੀ ਘਟਨਾ ਵਾਪਰੀ ਸੀ। ਭਾਈ ਦਿਲਾਵਰ ਸਿੰਘ ਨੇ ਪੰਜਾਬ 'ਚ ਜਵਾਨੀ ਦੇ ਹੋ ਰਹੇ ਬੇਤਹਾਸ਼ਾ ਵਹਿਸ਼ਿਆਨਾ ਕਤਲੇਆਮ, ਥਾਣਿਆਂ 'ਚ ਸਿੱਖਾਂ ਦੀ ਬਹੁ ਬੇਟੀਆਂ ਦੀ ਰੁਲਦੀ ਪੱਥ, ਬਾਪੂਆਂ ਦੀ ਲਹਿੰਦੀ ਪੱਗ ਨੂੰ ਰੋਕਣ ਲਈ ਸਿੱਖ ਕੌਮ ਦੇ ਸਵੈਮਾਣ ਦੀ ਰਾਖੀ ਲਈ ਜੂਝਦਿਆਂ ਇੱਕ ਕਾਲੇ ਦੌਰ ਨੂੰ ਆਪਣੇ ਖੂਨ ਨਾਲ ਬਰੀਕਾਂ ਲਾਉਣ ਲਈ ਲਾਸਾਨੀ ਕੁਰਬਾਨੀ ਦਿੱਤੀ ਸੀ। ਹੁਣ ਜ਼ਾਹਰ ਹੈ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ 6 ਸਤੰਬਰ 1995 ਨੂੰ ਚੁੱਕ ਕੇ ਸ਼ਹੀਦ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਵੀ ਉਹ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਬਾਹਰ ਲਿਆਂਦੀ। ਪਰ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੇ ਉਸ ਬੁੱਚੜ ਦਾ ਅੰਤ ਕਰਕੇ ਅੱਗੋਂ ਜਿਹੜੀ ਜਵਾਨੀ ਦਾ ਘਾਣ ਹੋਣਾ ਸੀ, ਸਾਡੀਆਂ ਭੈਣਾਂ ਬੇਪਤ ਹੋਣੀਆਂ ਸੀ, ਬਾਪੂਆਂ ਦੀ ਪੱਗ ਰੋਲਣੀ ਸੀ, ਉਸ ਨੂੰ ਉਹਨਾਂ ਨੇ ਬ੍ਰੇਕਾਂ ਲਾਈਆਂ। ਔਰ ਉਸ ਤੋਂ ਬਾਅਦ ਅਸੀਂ ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ, ਉਸ ਕਿਸਮ ਦੇ ਖੁੱਲ੍ਹੇਆਮ ਟਾਰਚਰ ਦੇ ਨਾਲ, ਅਦਰਵਾਈਜ਼ ਅੱਜ ਵੀ ਜਿਹੜਾ ਜੇ ਅਸੀਂ ਕਿਸਾਨ ਲਹਿਰ ਦੀ ਗੱਲ ਕਰੀਏ ਔਰ ਜਿਵੇਂ ਤੁਸੀਂ ਬਿਆਨੇ ਕਿ ਅੱਜ ਦਾ ਪ੍ਰੋਗਰਾਮ ਸਮੁੱਚਾ ਵੌਇਸ ਆਫ ਖਾਲਸਾ TV ਦੇ ਸੰਚਾਲਕ ਸਰਦਾਰ ਸੁਖਵਿੰਦਰ ਸਿੰਘ ਹੋਰਾਂ ਵੱਲੋਂ ਸਪਾਂਸਰ ਕੀਤਾ ਗਿਆ ਔਰ ਮੈਂ ਇਹ ਵੀ ਕ੍ਰੈਡਿਟ ਜਿੱਥੇ ਹੁੰਦਾ ਹੈ ਉੱਥੇ ਦੇਣਾ ਬਣਦਾ ਹੈ। ਜਦੋਂ ਅਸੀਂ ਜਿਹੜੇ ਨੇ TV 84 ਡੱਕੋ ਡੋਲੇ ਖਾਂਦੇ ਤੁਰ ਰਿਹਾ ਸੀ ਔਰ ਉਹ ਜਿਹੜੇ ਕਿ ਬਹੁਤ ਪਿਆਰ ਕਰਦੇ ਨੇ, ਸਾਨੂੰ ਵੀ ਪੰਥ ਨੂੰ ਪਿਆਰ ਕਰਦੇ ਨੇ, ਜਿਹੜਾ ਪੰਥ ਨੂੰ ਪਿਆਰ ਕਰਦਾ ਹੈ,
ਤੇ ਉਹਨਾਂ ਨੇ ਮੈਨੂੰ ਕਹਿਣਾ ਕਿ ਡਾਕਟਰ ਸਾਹਿਬ ਜਦੋਂ ਭੈਣ ਨੀਲਮ ਕੌਰ ਇਹ ਕਹਿੰਦੇ ਨੇ ਰੋਜ਼ਾਨਾ ਕਿ ਮਦਦ, ਤਾਂ ਕਹਿੰਦੇ ਕਿ ਮੇਰਾ ਦਿਲ ਜਿਹੜਾ ਹੈ ਉਹ ਪੱਛਿਆ ਜਾਂਦਾ ਹੈ ਕਿ ਵੀ ਕੌਮ ਦਾ ਕੰਮ ਔਰ ਇਸ ਦੇ ਲਈ ਇਹ ਕਹਿਣ ਦੀ ਲੋੜ ਹੋਵੇ। ਫਿਰ ਉਹਨਾਂ ਨੇ ਹੀ ਇਹ ਸੁਜੈਸਟ ਕੀਤਾ ਸੀ ਕਿ ਵੀ ਇਹ ਚੰਗਾ ਹੋਏ, ਉਹ ਕਹਿੰਦੇ ਕਿ ਤੁਹਾਨੂੰ ਪਿਆਰ ਕਰਨ ਵਾਲੇ ਬਹੁਤ ਨੇ ਸਾਰੇ ਪਾਸੇ, 30-35 ਸਾਲ ਤੋਂ ਤੁਸੀਂ ਝੰਡਾ ਬੁਲੰਦ ਰੱਖਿਆ ਹੋਇਆ, ਜੇ ਤੁਸੀਂ ਇਹ ਸਪਾਂਸਰਸ਼ਿਪ ਵਾਲਾ ਪਾਰਟ ਸ਼ੁਰੂ ਕਰੋ ਤੇ ਉਹਦੇ ਨਾਲ ਤੁਹਾਡਾ ਫਾਈਨੈਂਸ਼ੀਅਲ ਬਰਡਨ ਹਲਕਾ ਹੋ ਸਕਦਾ ਹੈ। ਔਰ ਮੈਂ ਸਮਝਦਾ ਵੀ ਇਹ ਉਹਨਾਂ ਦੀ ਸੁਜੈਸ਼ਨ ਦੇ ਉੱਤੇ ਹੀ ਅਸੀਂ ਜੂਨ ਦੇ ਮਹੀਨੇ ਇਸ ਦੀ ਸ਼ੁਰੂਆਤ ਕੀਤੀ ਔਰ ਅਸੀਂ ਉਹਨਾਂ ਦੇ ਤਾਂ ਸ਼ੁਕਰਗੁਜ਼ਾਰ ਹਾਂ ਹੀ ਹੈ, ਆਪਣੇ ਸਪਾਂਸਰਸ ਦੇ ਵੀ ਹਾਂ। ਔਰ ਉਹਨਾਂ ਨੇ ਇਹ ਸੁਜੈਸਟ ਕਰਕੇ ਕਿਹਾ ਕਿ ਪਹਿਲਾ ਪ੍ਰੋਗਰਾਮ ਤੁਸੀਂ ਮੇਰੇ ਵੱਲੋਂ ਸਪਾਂਸਰ ਕਰੋ। ਔਰ ਜਦੋਂ ਕਿ ਉਹ ਆਪ ਕਿਰਤ ਕਰਦੇ ਨੇ, ਬਹੁਤ ਮਿਹਨਤ ਕਰਦੇ ਨੇ, ਉਸ ਕਿਰਤ ਕਮਾਈ ਚੋਂ ਉਹਨਾਂ ਨੇ ਵੌਇਸ ਆਫ ਖਾਲਸਾ ਟੀਵੀ ਪੰਜਾਬ ਦੇ ਵਿੱਚ ਵੀ ਭਾਰਤ ਦੇ ਬਾਕੀ ਹਿੱਸਿਆਂ 'ਚ ਖਾਸ ਤੌਰ ਤੇ ਉਹਨਾਂ ਦਾ ਫੋਕਸ ਹੈ। ਔਰ ਉਹ ਇਹ ਗੱਲ ਬਾਈ ਕਨਵਿਕਸ਼ਨ, ਇੱਕ ਤਾਂ ਹੁੰਦਾ ਨਾ ਉੱਥੇ ਜਦੋਂ ਕੋਈ ਦਲਿਤਾਂ ਦੀ ਗੱਲ ਕਰਦਾ ਹੈ ਜਾਂ ਕੋਈ ਆਦੀਵਾਸੀਆਂ ਜਾਂ ਮੂਲ ਨਿਵਾਸੀਆਂ ਦੀ ਗੱਲ ਕਰਦਾ ਹੈ ਤੇ ਬਹੁਤ ਵਾਰ ਕੋਈ ਵੋਟਾਂ ਲੈਣ ਲਈ ਹੁੰਦਾ ਹੈ। ਹੁਣ ਉਹ ਬਾਦਲਾਂ ਨੇ ਵੀ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਅਲਾਈਅੰਸ ਕੀਤਾ ਹੋਇਆ, ਲੇਕਿਨ ਇੱਕ ਉਹ ਸੱਜਣ ਨੇ ਜਿਹੜੇ ਬਾਈ ਕਨਵਿਕਸ਼ਨ ਬਿਲੀਵ ਕਰਦੇ ਨੇ ਕਿ ਅਲਟੀਮੇਟਲੀ, ਜਿਵੇਂ ਅਕਸਰ ਮੈਂ ਵੀ ਆਪਣੇ ਆਪ ਨੂੰ ਅੱਜ ਨਹੀਂ, ਅੱਜ ਤੋਂ 30 ਸਾਲ ਪਹਿਲਾਂ ਵੀ ਮੇਰਾ ਇਹ ਹਮੇਸ਼ਾ ਰਿਹਾ, ਜਦੋਂ ਦਲਿਤ ਲਫ਼ਜ਼ ਆਉਂਦਾ ਹੈ ਮੈਂ ਹਾਲਾਂ ਵਰਤਨ 'ਚ ਕੰਫਰਟੇਬਲ ਨਹੀਂ ਹੁੰਦਾ, ਪਰ ਕੋਈ ਗੱਲ ਤੁਹਾਨੂੰ ਕਹਿਣ ਦੇ ਲਈ ਕੁਛ ਨਾ ਕੁਛ ਉਹਦੀ ਜਿਹੜੇ ਫਰੇਜ਼ੋਲੋਜੀ ਦੇਣੀ ਪੈਂਦੀ ਹੈ। ਤੇ ਮੇਰਾ ਹਮੇਸ਼ਾ ਹੁੰਦਾ ਹੈ ਕਿ ਸਿੱਖ ਆਫ ਦਾ ਦਲਿਤ, ਬਾਈ ਦਾ ਦਲਿਤ, ਫॉर ਦਾ दलित, कि सिख तो खुद दलित ने। बिल्कुल। और गुरु ने इन गरीब सिखन को देऊं पातशाही, ये याद करें हमरी गुरियाई। वो तो उन्होंने एम्पावर किया है कि जिनकी जात वरण कुल माहें, सरदारी ना भई कदाहें, तिन ही को सरदार बनाऊं तब गोबिंद सिंह नाम कहाऊं। और मेरा भी ये मनना है कि अल्टीमेटली सानू बावां खुलियां करके भारत दे नक्शे च कैद, जिथे असीं ਮਾਈਨੋਰਿਟੀਜ਼ ਦੀ ਟੁਗੈਦਰਨੈਸ ਦੀ ਗੱਲ ਕਰਦੇ ਹਾਂ, 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਨੇ, 100 ਮਿਲੀਅਨ ਤੋਂ ਜ਼ਿਆਦਾ ਟਰਾਈਬਲਸ, ਇੰਨੇ ਤੋਂ ਜ਼ਿਆਦਾ ਦਲਿਤ, ਔਰ ਜੇ ਕੁੱਲ ਮਿਲਾ ਕੇ ਦੇਖਿਆ ਜਾਏ ਤੇ ਜਿਹੜੀਆਂ ਸਵਰਨ ਜਾਤੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਹਾਈ ਕਾਸਟ, ਉਹ ਤਾਂ 12-13% ਤੋਂ ਜ਼ਿਆਦਾ ਨਹੀਂ ਨੇ। ਔਰ ਉਹਨਾਂ ਨੂੰ ਹੀ ਬਹੁਜਨ ਕਿਹਾ ਸੀ ਜਦੋਂ ਕਾਂਸ਼ੀ ਰਾਮ ਹੋਰਾਂ ਨੇ ਬਹੁਜਨ ਸਮਾਜ ਪਾਰਟੀ ਦੀ, ਕਿ ਇਹ ਬਹੁਜਨ ਨੇ। ਇਹ ਵੱਖਰੀ ਗੱਲ ਹੈ ਕਿ ਅਨਫੋਰਚੂਨੇਟਲੀ ਜਿਹੜੀ ਉਹ ਟੁਗੈਦਰਨੈਸ ਦੀ ਲਾਈਨ ਦਾ ਰੈਵੋਲੂਸ਼ਨ ਸੀ, ਉਹ ਮਾਇਆਵਤੀ ਜਦੋਂ ਯੂਪੀ ਦੀ ਚੀਫ ਮਿਨਿਸਟਰ ਬਣੀ, ਫਿਰ ਇੱਕ ਪਾਵਰ ਗੇਮ ਸ਼ੁਰੂ ਹੋਈ ਔਰ ਉਹ ਸਾਰਾ ਰੁਕਿਆ। ਲੇਕਿਨ ਇੱਕ ਵੱਡਾ ਐਫਰਟ ਹੋ ਰਿਹਾ ਅੱਜ ਵੀ, ਜਿਵੇਂ ਜੇ ਮੇਘਰਾਜ ਸਿੰਘ ਵੀਰ ਦੀ ਗੱਲ ਕਰੀਏ, ਉਹ ਵੀ ਇਸ ਪਾਸੇ ਪੂਰੀ ਤਨਦੇਹੀ ਦੇ ਨਾਲ, ਉਹ ਜਿਵੇਂ ਇੱਕ ਤੋਂ ਬਾਅਦ ਇੱਕ ਹਿੰਦੀ 'ਚ ਕਿਤਾਬਾਂ ਲਿਖਦੇ ਨੇ ਤੇ ਉਹ ਕਹਿੰਦੇ ਨੇ ਜੀ ਕਿ ਵੀ ਮੇਰਾ ਤਾਂ ਟਾਰਗੇਟ ਹੀ ਉਹਨਾਂ ਤੱਕ ਪਹੁੰਚ ਕਰਨਾ, ਜਿਨ੍ਹਾਂ ਨੂੰ ਜਿਹੜਾ ਅਲਟੀਮੇਟਲੀ ਜਿਨ੍ਹਾਂ ਦੇ ਲਈ ਸਿੱਖ ਧਰਮ ਜਿਹੜਾ ਉਹ ਬਾਹਾਂ ਖੋਲ ਕੇ ਉਹਨਾਂ ਨੂੰ ਕਹਿੰਦਾ, ਬਜਾਏ ਕਿ ਉਹਨੂੰ ਹਿੰਦੂ ਤੋਂ ਵੀ ਨਾਗਪੁਰ ਵਾਲੇ ਜਾਂ ਦੂਜੇ ਜਿਵੇਂ ਜ਼ਬਰਦਸਤੀ ਆਦੀਵਾਸੀਆਂ ਨੂੰ ਹਿੰਦੂ ਬਣਾ ਰਹੇ ਨੇ, ਔਰ ਜੋ ਉਹਨਾਂ ਨੇ ਕੰਮ ਫੜਿਆ ਹੋਇਆ। ਹੁਣ ਇੱਕ ਪਾਸੇ ਇਹਨਾਂ ਦੀ ਵੌਇਸ ਆਫ ਖਾਲਸਾ ਟੀਵੀ ਦੇ ਥੱਲੇ ਇਹਨਾਂ ਦੇ ਪ੍ਰੈਜ਼ੈਂਟਰਸ ਔਰ ਦੂਸਰਿਆਂ ਦਾ ਵੀ ਇਹ ਕੋਸ਼ਿਸ਼ ਹੁੰਦਾ ਹੈ ਕਿ ਉਹਨਾਂ ਦੀ ਆਵਾਜ਼ ਵੀ ਜਿਹੜੀ ਆਦੀਵਾਸੀ ਨੇ, ਦਲਿਤ ਨੇ, ਮੂਲ ਨਿਵਾਸੀ ਨੇ, ਉਹਨਾਂ ਦੇ ਫੰਕਸ਼ਨਸ ਤੇ ਵੀ ਜਾਂਦੇ ਨੇ, ਖੁਦ ਵੀ ਐਡਰੈਸ ਕਰਦੇ ਨੇ। ਪਰ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਔਰ ਖਾਸ ਤੌਰ ਤੇ ਜਿਹੜਾ ਉਹਨਾਂ ਨੇ ਡਾਕੂਮੈਂਟਰੀ ਸੀਰੀਜ਼ ਸ਼ੁਰੂ ਕੀਤੀਆਂ ਨੇ, ਹੁਣ ਅਸੀਂ ਜਦੋਂ ਲੱਖ ਜਾਂ 1.5 ਲੱਖ ਸ਼ਹਾਦਤਾਂ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ 1984 ਤੋਂ 1994-95 ਦੀ ਦਹਾਈ ਦਾ ਬਹੁਤ ਥੋੜਾ ਡਾਟਾ ਸਾਡੇ ਕੋਲ ਹੈ। ਬੇਸ਼ੱਕ ਇਸ ਲਈ ਜਿਹੜਾ ਇਨਸਾਫ ਔਰ ਉਸ ਤੋਂ ਪਹਿਲਾਂ ਜਿਹੜਾ ਉੱਥੇ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਕੰਮ ਕੀਤਾ, ਵੌਇਸਿਸ ਫਾਰ ਫਰੀडम ਨੇ ਜਿਹੜਾ ਸਮੋਲਡਰਿੰਗ ਐਂਬਰਸ ਦੇ ਥੱਲੇ ਡਾਟਾ ਕਲੈਕਟ ਕੀਤਾ, ਪਰ ਕੁੱਲ ਮਿਲਾ ਕੇ ਇਹਦੇ ਬਾਵਜੂਦ ਜਿਹੜੇ ਕੁਝ ਹਿਊਮਨ ਰਾਈਟਸ ਐਕਟਿਵਿਸਟ ਇੱਥੇ ਆਉਂਦੇ ਰਹੇ, ਉਹਨਾਂ ਨੂੰ ਅਸੀਂ ਹਮੇਸ਼ਾ ਇਹ ਆਫਰ ਵੀ ਕੀਤਾ ਕਿ ਭਾਈ ਇਸ ਦਾ ਖਰਚਾ ਡਾਇਸਪੋਰਾ ਸਿੱਖ ਚੁੱਕ ਸਕਦੇ ਨੇ, ਤੁਸੀਂ ਕੋਈ ਨਾ ਕੋਈ ਇਸ 'ਤੇ ਕੰਮ ਕਰੋ। ਪਰ ਅਫਸੋਸ ਬਹੁਤ ਸਾਰੇ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਕੇ ਮੀਡੀਆ 'ਚ 2-4 ਲਾਈਨਾਂ ਭਾਲਦੇ ਨੇ, ਕਿਉਂਕਿ ਇਹ ਲੰਬਾ ਇੱਕ ਪ੍ਰੋਜੈਕਟ ਹੁੰਦਾ ਹੈ, ਇਹਦੇ ਲਈ ਬਹੁਤ ਸਿਰੜ ਔਰ ਸਿਰਫ ਹਿਊਮਨ ਰਾਈਟਸ ਦੇ ਦਾਇਰੇ 'ਚ ਹੀ ਰਹਿ ਕੇ ਤੁਸੀਂ ਕਰ ਸਕਦੇ ਹੋ। ਜੇ ਕੁਛ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ, ਉਹ ਸਰਕਾਰ ਨੇ ਨਹੀਂ ਕਰਨ ਦਿੱਤਾ। ਪੀਪਲਸ ਕਮਿਸ਼ਨ ਬਣਾਉਣ ਦੀ ਗੱਲ ਆਈ, ਜਿਸ ਨੂੰ ਉਹਨਾਂ ਨੇ ਹਾਈ ਕੋਰਟ ਦਾ ਸਹਾਰਾ ਲੈ ਕੇ ਬੰਦ ਕਰ ਦਿੱਤਾ। ਔਰ ਇਹੀ ਗੱਲ ਜਦੋਂ ਅੱਜ ਕਿਸਾਨ ਸੰਘਰਸ਼ ਪਿਛਲੇ ਲਗਭਗ 9 ਮਹੀਨੇ ਤੋਂ ਜ਼ਿਆਦਾ ਦਾ ਵਕਤ ਹੋ ਗਿਆ ਔਰ ਸ਼ਹੀਦੀਆਂ ਦੀ ਗੱਲ ਹੁੰਦੀ ਹੈ,
ਇੱਕ ਅੰਦਾਜ਼ੇ ਮੁਤਾਬਕ 600 ਤੋਂ ਜ਼ਿਆਦਾ 700 ਫਿਗਰ ਵੀ ਆਈ ਹੈ ਜੀ ਕਿ ਕਿਵੇਂ ਇਸ ਸੰਘਰਸ਼ ਦੇ ਚੱਲਦਿਆਂ ਸ਼ਹੀਦ ਹੋਏ ਨੇ। ਔਰ ਕਿਉਂਕਿ ਇੱਕ ਪਾਸੇ ਜਿਹੜੀ ਕਿਸਾਨੀ ਲੀਡਰਸ਼ਿਪ ਵੀ ਹੈ, ਬੇਸ਼ੱਕ ਉਹਨਾਂ ਦੀ ਕੰਟੀਨਿਊਟੀ ਨੂੰ ਸੈਲੂਟ ਕਰਨਾ ਬਣਦਾ ਹੈ। ਔਰ ਜਿਵੇਂ ਜੋ ਘਟਨਾਕ੍ਰਮ ਹਰਿਆਣੇ 'ਚ ਹੋਇਆ, ਜਿਹਦੀ ਅਸੀਂ ਕੱਲ ਗੱਲ ਕੀਤੀ ਸੀ, ਉਹਨੇ ਇੱਕ ਨਵੀਂ ਰੂਹ ਵੀ ਫੂਕੀ ਹੈ ਇਸ ਸਾਰੇ 'ਚ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਵੀ ਸ਼ਾਂਤੀ ਅਮਨ ਸਾਰੇ ਕਰਦੇ ਨੇ, ਪਰ ਕਿਸੇ ਵੀ ਜਿਹੜਾ ਲਹਿਰ ਦੇ ਵਿੱਚ ਜਦੋਂ ਜਾਨ ਉਦੋਂ ਹੀ ਫੂਕੀ ਜਾਂਦੀ ਹੈ ਜਦੋਂ ਖੂਨ ਡੁੱਲਦਾ ਹੈ। ਜੀ ਔਰ ਜ਼ਾਹਰ ਹੈ ਕਿ ਬੇਸ਼ੱਕ 600-700 ਦਾ ਖੂਨ ਵਿਜ਼ੀਬਲੀ ਤਾਂ ਨਹੀਂ ਡੁੱਲਿਆ, ਸ਼ਹੀਦੀ ਹੋਣਾ ਖੂਨ ਡੁੱਲਣਾ ਹੀ ਹੁੰਦਾ ਹੈ, ਪਰ ਜਿਹੜਾ ਲਾਠੀਆਂ ਦੇ ਨਾਲ ਔਰ ਜਿਸ ਕਿਸਮ ਦੀ ਗੁੰਡਾਗਰਦੀ SDM ਨੇ ਸਿਰ ਫੋੜਨ ਦਾ ਹੁਕਮ ਦੇ ਕੇ, ਹੁਣ ਇਹ ਵੀ ਆਇਆ ਕਿ ਉਹ ਇੱਕ RSS ਦਾ ਹੀ ਕੋਈ ਹੈਗਾ, ਉਸ ਦਾ ਹੀ ਸੈਨਾ ਜਿਹਨੇ ਇਹ ਆਰਡਰ ਕੀਤਾ ਹੈ, ਉਹਦਾ ਹੀ ਭਤੀਜਾ ਕੇ ਭਾਣਜਾ ਹੈ। ਸੋ ਕੁੱਲ ਮਿਲਾ ਕੇ ਇਸ ਗੱਲ ਨੇ ਥੋੜਾ ਬਹੁਤ ਉਸ ਨੂੰ ਠੁੰਮਣਾ ਦਿੱਤਾ ਹੈ। ਪਰ ਉਹ ਜਿਹੜੇ 600 ਜਾਂ 700 ਸ਼ਹੀਦ ਨੇ, ਉਹਨਾਂ ਦੇ ਪਰਿਵਾਰਾਂ ਦੇ ਨਾਲ ਪਿੱਛੇ ਕੀ ਵਾਪਰ ਰਿਹਾ ਹੈ, ਕਿਸ ਕਿਸਮ ਦੀ ਉਹਨਾਂ ਦੀ ਵਲਨਰੇਬਿਲਟੀ ਹੈ ਜਿਸ ਨੂੰ, ਔਰ ਉਹ ਕਿਹਨਾਂ ਹਾਲਾਤਾਂ ਚੋਂ ਲੰਘ ਰਹੇ ਨੇ, ਇਸ ਦੇ ਉੱਤੇ ਤੁਹਾਨੂੰ ਕੋਈ ਸਟੋਰੀ ਨਹੀਂ ਮਿਲਦੀ। ਸੋ ਇਹਨਾਂ ਨੇ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ, ਉਹਨਾਂ ਦੀ ਟੀਮ ਨੇ ਜਿਹੜਾ ਉੱਥੇ ਉਦਮ ਕੀਤਾ ਹੈ ਡਾਕੂਮੈਂਟਰੀ ਸੀਰੀਜ਼, ਇਹ ਉਹਨਾਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਇੰਟਰਵਿਊ ਤੇ ਬੇਸਡ ਹੈ। ਔਰ ਜਿਵੇਂ ਤੁਸੀਂ ਦੱਸਿਆ ਕਿ ਵੀ ਇਹ ਰੋਜ਼ਾਨਾ ਹਰ ਬੁੱਧਵਾਰ, ਕਿਉਂਕਿ ਉਹਨਾਂ ਨੇ ਸੀਰੀਅਲਾਈਜ਼ ਕੀਤਾ ਹੈ ਇਸ ਨੂੰ, ਹਰ ਬੁੱਧਵਾਰ ਨੂੰ ਉਸ ਦਾ ਇੱਕ ਐਪੀਸੋਡ ਦਿਖਾਇਆ ਜਾਏਗਾ। ਪੰਜਾਬ ਦਾ ਟਾਈਮ 7:30 ਵਜੇ ਔਰ ਨਿਊਯਾਰਕ ਟਾਈਮ 10 ਵਜੇ। ਜ਼ਾਹਰ ਹੈ ਕਿ ਟਾਈਮ ਡਿਸਟੈਂਸ ਹੈਗਾ। ਸੋ ਅਸੀਂ ਜਿੱਥੇ ਸ਼ੁਕਰਗੁਜ਼ਾਰ ਹੈ ਵੀਰ ਸੁਖਵਿੰਦਰ ਸਿੰਘ ਹੋਰਾਂ ਦੇ ਕਿ ਉਹ TV 84 ਨੂੰ ਇੰਤਹਾ ਮੁਹੱਬਤ ਕਰਦੇ ਨੇ, ਸਾਡੇ ਨਾਲ ਖਲੋਂਦੇ ਨੇ, ਬਹੁਤ ਵਾਰ ਪੂਰੀ ਬਹਿਸ ਵੀ ਕਰਦੇ ਨੇ ਉਹਨਾਂ ਦੇ ਨਾਲ, ਜਿਨ੍ਹਾਂ ਨੂੰ ਸ਼ਾਇਦ ਸਾਡੀਆਂ ਗੱਲਾਂ ਤੋਂ ਆਪਣਾ ਆਪ ਹੀਣਾ ਲੱਗਦਾ ਹੈ। ਤੇ ਅੱਜ ਵੀ ਕਿਸੇ ਵਿਸ਼ੇ ਦੇ ਉੱਤੇ ਉਹ ਗੱਲ ਕਰ ਰਹੇ ਸੀ, ਤੇ ਮੇਰਾ ਹਮੇਸ਼ਾ, ਮੈਂ ਤਾਂ ਇਸ ਨੂੰ ਇਹ ਕਹਿ ਕੇ ਟਾਲ ਦਿੰਦਾ ਕਿ ਗੁਰੂ ਸਾਹਿਬ ਦਾ ਇਹ ਫਰਮਾਨ ਸਾਡੀ ਅਗਵਾਈ ਕਰਦਾ ਹੈ ਕਿ ਜਿਤ ਲਾਏ ਤਿਤ ਲਗੇ ਹਰ ਨਾਥ, ਨਾਨਕ ਇਨ ਕੇ ਕਛੂ ਨਾ ਹਾਥ। ਕਿਸੇ ਤੇ ਕੀ ਸ਼ਿਕਾਇਤ ਕਰਨੀ, ਆਪਣੇ ਹੋਣ ਬਗਾ। ਇਹ ਕੋਈ ਅੱਜ ਦੀ ਕਹਾਣੀ ਨਹੀਂ ਹੈ, ਇਹ ਨਾ ਹੀ ਇਸ ਕਿਸਮ ਦੇ ਲੋਕ ਪਹਿਲੇ ਨੇ ਨਾ ਅਖੀਰਲੇ ਹੋਣਗੇ, ਇਹ ਨਾਲ ਹੀ ਰਹਿਣੇ ਨੇ। ਸੋ ਸਾਡੀ ਅੱਖ ਜਿਹੜੀ ਆ ਆਪਣੇ ਨਿਸ਼ਾਨੇ ਤੇ ਰਹਿਣੀ ਚਾਹੀਦੀ ਹੈ। ਔਰ ਗੁਰੂ ਅੱਗੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸਾਡੇ ਕਦਮ ਸਾਬਤ ਰੱਖਣ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਅਸੀਂ ਗੁਨਾਹਗਾਰ ਹਾਂ, ਬਹੁਤ ਸਾਰੀਆਂ ਕਮਜ਼ੋਰੀਆਂ ਚੋਂ ਰੋਜ਼ਾਨਾ ਗੁਜ਼ਰਦੇ ਹਾਂ, ਪਰ ਫਿਰ ਵੀ ਇਸ ਗੱਲ ਦੇ ਉੱਤੇ ਸਿਰੜ ਭਰੋਸਾ ਸਤਿਗੁਰੂ ਕਾਇਮ ਰੱਖਣ ਕਿ ਅਲਟੀਮੇਟਲੀ ਸਾਡੀ ਪ੍ਰੀਤ ਵੀ ਉਵੇਂ ਹੀ ਪੁੱਗੇ ਜਿਵੇਂ ਗੁਰੂ ਦੇ ਨਾਲ ਜੁੜੇ ਹੋਏ। ਜਦੋਂ ਅੱਜ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਗੱਲ ਕਰ ਰਹੇ ਹਾਂ, ਉਹਨਾਂ ਨੇ ਸ਼ਹਾਦਤ ਦੇ ਕੇ ਇਹ ਦੱਸਿਆ ਕਿ ਗੁਰੂ ਪ੍ਰੇਮ ਦੇ ਵਿੱਚ ਇਸ ਸਰੀਰ ਦਾ ਠੀਕਰਾ ਫੋੜਿਆ ਜਾ ਸਕਦਾ ਹੈ। ਔਰ ਅਸੀਂ ਵੀ ਗੁਰੂ ਤੋਂ ਇਹ ਮੰਗਦੇ ਹਾਂ ਕਿ ਗੁਰੂ ਸਾਨੂੰ ਹਿੰਮਤ ਦੇ, ਉਤਸ਼ਾਹ ਦੇ ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ, ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਹਜ਼ਾਰਾਂ ਦੇ ਦੀਵਾਨ ਦੇ ਵਿੱਚ ਵੰਗਾਰ ਕੇ ਕਹਿੰਦੇ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਸ਼ਹੀਦਾਂ ਨੂੰ ਸਾਡੀਆਂ ਅਰਦਾਸਾਂ ਦੀ ਲੋੜ ਨਹੀਂ ਹੈ, ਉਹਨਾਂ ਦੇ ਲਈ ਤਾਂ ਅਕਾਲ ਪੁਰਖ ਦੀ ਗੋਦ ਹੈ, ਜਾਂ ਜਿਵੇਂ ਇਸਲਾਮ ਦੇ ਵਿੱਚ ਫਿਰਦੌਸ, ਜੰਨਤ, ਉਹਨਾਂ ਨੇ ਤਾਂ ਆਪਣੀ ਥਾਂ ਬਣਾਈ ਹੋਈ ਹੈ। ਉਹ ਤਾਂ ਜਿਹੜਾ ਹੈ ਉਹ ਇਸ ਰਸਤੇ ਤੇ ਜਦੋਂ ਉਹ ਸੰਕਲਪ ਕਰ ਲੈਂਦੇ ਨੇ, ਉਹ ਉਸ ਮੁਕਾਮ ਨੂੰ ਹਾਸਲ ਕਰ ਲੈਂਦੇ ਨੇ। ਪਰ ਜਿਸ ਕਾਜ਼ ਦੇ ਲਈ ਖੂਨ ਡੁੱਲਦਾ ਉਸ ਨੂੰ ਤਾਂ ਤੁਸੀਂ ਜਿਉਂਦੇ ਰਹਿ ਕੇ ਹੀ ਉਸ ਦਾ ਹੋਕਾ ਦੇ ਸਕਦੇ ਹੋ। ਔਰ ਕੁਝ ਹਾਲਤਾਂ 'ਚ ਇਹ ਜਿਹੜਾ ਕਿੰਨੇ ਹੋਰ ਸ਼ਹੀਦਾਂ ਦੀ ਇੰਨੀ ਲੰਬੀ ਦਾਸਤਾਨ ਹੈ ਇਹਨਾਂ 4 ਦਹਾਕਿਆਂ ਦੇ ਵਿੱਚ। ਅਸੀਂ ਤਾਂ ਆਪਣੀ ਅਰਦਾਸ ਜਿਹਦੇ 'ਚ 18ਵੀਂ ਸਦੀ ਦੇ ਸ਼ਹੀਦਾਂ ਨੂੰ ਇੱਕ ਲੜੀਵਾਰ, ਉਹਨਾਂ ਦੇ ਨਾਂ ਬੇਸ਼ੱਕ ਨਹੀਂ ਨੇ, ਪਰ ਸਾਡੇ ਸਾਹਮਣੇ ਉਹਨਾਂ ਟਾਰਚਰ ਵਾਲੇ ਤਰੀਕਿਆਂ 'ਚੋਂ ਲੰਘ ਕੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਜਿਹੜੀਆਂ 18ਵੀਂ ਸਦੀ ਦੇ ਟਾਰਚਰ ਦੇ ਤਰੀਕੇ ਸਨ, ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਹੁਣ ਇਹ ਸਾਰੇ ਤੌਰ ਪਰ ਜੇ ਅਸੀਂ ਅੱਜ ਦੇ ਪੀਰੀਅਡ 'ਚ ਨਾ 4 ਦਹਾਕਿਆਂ 'ਚ ਦੇਖੀਏ ਤਾਂ ਉਹੀ ਯੋਧੇ ਸਿੰਘ ਸਿੰਘਣੀਆਂ ਜਿਹੜੇ ਟੈਂਕਾਂ ਮੂਹਰੇ ਅੜੇ, ਟੈਂਕਾਂ ਦੇ ਉਸ ਹਮਲੇ ਦੇ ਵੇਲੇ ਜਿਹੜਾ ਉਹ ਉਹਨਾਂ ਨੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਮੁਕਾਬਲਾ ਕੀਤਾ। ਜੇ ਅਸੀਂ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ
ਔਰ ਪੰਜਾਬ ਦੇ ਅੱਡ-ਅੱਡ ਪੁਲਿਸ ਜ਼ਿਲ੍ਹਿਆਂ ਦੇ ਵਿੱਚ ਇੰਟਰੋਗੇਸ਼ਨ ਸੈਂਟਰਾਂ ਦੀ ਕਹਾਣੀ ਜੇ ਕੰਧਾਂ ਨੂੰ ਕਹੀਏ ਬੋਲਣ ਲਈ ਤੇ ਫਿਰ ਉਹ ਟੌਰਚਰ ਅੱਜ ਦੇ ਪੀਰੀਅਡ 'ਚ ਉਹਨਾਂ ਸਿੱਖ ਨੌਜਵਾਨਾਂ ਸਿੰਘਣੀਆਂ ਦੇ ਉੱਤੇ ਹੋਇਆ ਕਿ 18ਵੀਂ ਸਦੀ ਜਿਹੜੀ ਹੈ ਉਸ ਦਾ ਟੌਰਚਰ ਪਿੱਛੇ ਰਹਿ ਜਾਂਦਾ ਹੈ। ਕਿਵੇਂ? ਔਰ 2 ਦਿਨ ਪਹਿਲਾਂ ਭਾਈ ਅਨੋਖ ਸਿੰਘ ਬੱਬਰ ਦੀ ਸ਼ਹਾਦਤ ਸੀ ਕਿ ਜਿਸ ਨੂੰ ਉਵੇਂ ਹੀ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ, ਮਾਸ ਨੋਚਿਆ ਗਿਆ ਔਰ ਕਿਵੇਂ ਉਹਨਾਂ ਨੂੰ ਔਰ ਥਾਣਿਆਂ ਦੇ ਵਿੱਚ ਇੰਟਰੋਗੇਸ਼ਨ ਸੈਂਟਰਾਂ 'ਚ ਜਮੂਰਾਂ ਦੇ ਨਾਲ ਨਹੁੰ ਖਿੱਚਣੇ, ਪੁੱਠੇ ਟੰਗਣਾ ਰੱਸਿਆਂ ਦੇ ਨਾਲ ਘੋਟਣਾ, ਇਹ ਤਾਂ ਉਹਨਾਂ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ। ਔਰ ਇਸ ਹੱਦ ਤੱਕ ਟੌਰਚਰ ਕਿ ਅਲਟੀਮੇਟਲੀ ਟੌਰਚਰ ਦੇ ਦੌਰਾਨ ਹੀ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਚੁੱਕ ਕੇ ਕਿਸੇ ਜਿਹੜਾ ਉਹ ਦਰਿਆ ਦੇ ਵਿੱਚ, ਜਿਵੇਂ ਅਸੀਂ ਉਸ ਦੀ ਗੱਲ ਕਰਦੇ ਹਾਂ ਹਰੀਕੇ ਪੱਤਣ, ਔਰ ਜੇ ਕੋਈ ਅਦਮ ਹੋਇਆ ਹੈ ਉਸ ਟੌਰਚਰ ਦੇ ਥੱਲੇ ਤੇ ਫਿਰ ਅਜੀਤ ਸੰਧੂ ਵਰਗਾ, ਸੁਮੇਧ ਸੈਣੀ ਵਰਗਾ ਬੁੱਚੜ, ਇਜ਼ਹਾਰ ਆਲਮ ਵਰਗਾ, ਭੱਟਾਚਾਰੀਆ ਵਰਗਾ, ਕੋਈ ਸੁਰਜੀਤ ਗਰੇਵਾਲ ਵਰਗਾ, ਇਹ ਸਾਰੇ ਉਹਨੂੰ ਜਦੋਂ ਲਿਜਾ ਰਹੇ ਹੁੰਦੇ ਸੀ ਕਹਿੰਦੇ ਚੱਲ ਭਾਈ ਹਰੀਕੇ ਪੱਤਣ ਦੀਆਂ ਮੱਛੀਆਂ ਭੁੱਖੀਆਂ ਨੇ ਔਰ ਉਹਨਾਂ ਨੂੰ ਅਧਮੋਏ ਨੂੰ ਜਾਂ ਉਹਨਾਂ ਦੇ ਜਿਹੜੇ ਪਵਿੱਤਰ ਸਰੀਰ ਨੇ ਉਹਨਾਂ ਨੂੰ ਦਰਿਆਵਾਂ ਦੇ ਕੰਢੇ। ਔਰ ਉਵੇਂ ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਕਹਿੰਦੇ ਤੇ ਫਿਰ ਕਿਵੇਂ ਮਿੱਟੀ ਦਾ ਤੇਲ ਪਾ ਕੇ ਕਿਵੇਂ ਸਾਰੀ ਰਾਤ ਉਹ ਪੁਲਿਸ ਦੀਆਂ ਗੱਡੀਆਂ ਉਹ ਢੋਂਦੀਆਂ ਰਹਿੰਦੀਆਂ ਸੀ ਜਿਨ੍ਹਾਂ ਨੂੰ ਮਾਰਿਆ ਪੁਲਿਸ ਮੁਕਾਬਲਿਆਂ ਦੇ ਵਿੱਚ। ਔਰ ਉਹਨਾਂ ਦੇ ਲਈ ਕੋਈ ਹਾਲਾਂ ਇਹ ਨਹੀਂ ਹੈ ਜਦੋਂ ਅਸੀਂ ਸ਼ਹੀਦ ਦੀ ਗੱਲ ਕਰਦੇ ਹਾਂ ਤੇ ਸਾਡੀਆਂ ਅੱਖਾਂ ਸਾਹਮਣੇ ਚਮਕੌਰ ਦੀ ਗੜੀ ਆਉਂਦੀ ਹੈ ਜੀ, ਗੁਰੂ ਕਲਗੀਧਰ ਪਾਤਸ਼ਾਹ ਨਿਕਲ ਰਹੇ ਨੇ, ਭਾਈ ਦਇਆ ਸਿੰਘ ਦੂਸਰਾ, ਸਾਹਿਬਜ਼ਾਦਾ ਅਜੀਤ ਸਿੰਘ, ਉਹਨਾਂ ਦੀ ਜਿਹੜੀ ਹੈ ਉਹ ਡੈਡ ਬਾਡੀ ਉਹਨਾਂ ਦੇ ਉੱਤੇ ਪੈਰ ਲੱਗਦਾ ਭਾਈ ਦਇਆ ਸਿੰਘ ਦਾ। ਔਰ ਜਿਵੇਂ ਸਾਡੀ ਰਵਾਇਤ ਦੱਸਦੀ ਹੈ ਕਿ ਭਾਈ ਦਇਆ ਸਿੰਘ ਆਪਣਾ ਦੁਸ਼ਾਲਾ ਉਹਨਾਂ ਤੇ ਪਾਉਣਾ ਚਾਹੁੰਦੇ ਨੇ, ਗੁਰੂ ਸਾਹਿਬ ਮਨਾ ਕਰ ਦਿੰਦੇ ਨੇ, ਉਹ ਕਹਿੰਦੇ ਨੇ ਨਹੀਂ, ਇਹ ਸ਼ਹੀਦ ਦੇ ਲਈ ਜਿਹੜਾ ਸਮਾਨ ਹੈ ਉਹ ਕਫਨ ਹੈ ਔਰ ਜੇ ਤਾਂ ਸਾਰੇ ਸ਼ਹੀਦਾਂ ਦੇ ਲਈ ਦੁਸ਼ਾਲਾ ਪਾ ਸਕਦਾ ਪਾ, ਨਹੀਂ ਤਾਂ ਮੇਰੇ ਪੁੱਤਰ ਦੇ ਲਈ ਕੋਈ ਚੀਜ਼ ਨਹੀਂ ਹੈ ਸਾਰਾ। ਔਰ ਇਹ ਜਿਹੜਾ ਅਸਮਾਨ ਹੈ ਇਹ ਕਫਨ ਹੈ। ਸੋ ਮੈਂ ਸਮਝਦਾ ਵੀ ਇਹੀ ਜਿਹੜਾ ਰਾਹ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਕੁਰਬਾਨ ਕਰਕੇ, ਔਰ ਇਹ ਜਦੋਂ ਸਾਹਿਬਜ਼ਾਦੇ ਕੁਰਬਾਨ ਹੁੰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੈਕਾਰਾ ਛੱਡਦੇ ਨੇ ਚਮਕੌਰ ਦੀ ਗੜੀ ਚੋਂ। ਔਰ ਉਹ ਜਦੋਂ ਕਿ ਜਿਸ ਨੂੰ ਅੱਲਾ ਯਾਰ ਖਾਂ ਯੋਗੀ ਜਾਂ ਦੂਸਰੇ ਜਦੋਂ ਬਿਆਨਦੇ ਨੇ, ਅਸੀਂ ਹਰ ਵਾਰ ਦਸੰਬਰ ਦੇ ਮਹੀਨੇ ਜਿਹੜਾ ਉਹਦਾ ਰਿਮਾਈਂਡਰ ਹੈ ਕਿ ਭਾਈ ਇਹ ਜਿਹੜਾ ਹੈ ਕਿ ਜਿਹੜਾ ਸ਼ੁਕਰੇ ਅਕਾਲ ਪੁਰਖ ਕੀਆ ਰੱਖ ਕੇ ਜ਼ਮੀਂ ਪੈ ਸਰ, ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ हुई, ਬੱਚੋਂ ਕੀ ਜਾਨ ਧਰਮ ਕੀ ਖਾਤਰ ਫਿਦਾ हुई। ਹੁਣ ਇਹ ਜਿਹੜਾ ਫਿਦਾ ਹੋਣਾ ਤੇ ਇਹ ਜਿਹੜੇ ਫਿਦਾਈਨ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਵਰਗੇ, ਜਿਨ੍ਹਾਂ ਨੂੰ ਪਤਾ ਹੈ ਉਹ ਕਿਸ ਰਸਤੇ ਤੇ ਜਾ ਰਹੇ ਨੇ। ਔਰ ਉਹਨਾਂ ਦੀਆਂ ਯਾਦਾਂ ਜਦੋਂ ਮੈਂ ਦੇਖ ਰਿਹਾ ਸੀ ਔਰ ਮੈਨੂੰ ਉਹਨਾਂ ਦੇ ਮਾਤਾ ਜੀ ਨਾਲ, ਮਾਤਾ ਸੁਰਜੀਤ ਕੌਰ ਨਾਲ ਜਿਹੜਾ ਉਹਨਾਂ ਦੇ ਦੀਦਾਰ ਕਰਨ ਦਾ ਫਖਰ ਵੀ ਮਿਲਿਆ। 5-6 ਘੰਟੇ ਅਸੀਂ ਸਟਾਕਟਨ ਤੋਂ ਸੈਨੋਜ਼ੇ ਜਦੋਂ ਕਿ ਉਹਨਾਂ ਨੂੰ ਆਨਰ ਕੀਤਾ ਜਾਣਾ ਸੀ, ਇੱਥੇ ਵੀ ਗੁਰਦੁਆਰਾ ਫਲਸ਼ਿੰਗ 'ਚ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ 'ਚ ਫੰਕਸ਼ਨ ਸੀ ਤੇ ਉਹਦੀ ਗੱਲ ਕਰ ਰਹੇ ਸੀ। ਔਰ ਉਹ ਗੱਲਾਂ ਕਰਦੇ ਆ ਜਿਵੇਂ ਉਹਨਾਂ ਦੀ ਮਾਤਾ ਜੀ ਨੇ ਦੱਸਿਆ, ਕਹਿਣ ਲੱਗੇ ਕਿ ਉਹ ਸ਼ਹਾਦਤ ਤੋਂ ਕਹਿੰਦੇ ਸਾਨੂੰ ਤਾਂ ਪਤਾ ਵੀ ਨਹੀਂ। ਔਰ ਭਾਈ ਦਿਲਾਵਰ ਸਿੰਘ ਬਹੁਤ ਅੱਛਾ ਸਪੋਰਟਸਮੈਨ ਸੀ, ਪੁਲਿਸ ਦੇ ਵਿੱਚ ਉਹ 1992 ਦੇ ਵਿੱਚ ਐਜ਼ ਏ ਸਪੋਰਟਸਮੈਨ ਭਰਤੀ ਹੋਏ ਔਰ ਪੋਸਟਿੰਗ ਉਹਨਾਂ ਦੀ ਜਿਹੜੀ ਹੈ ਉਹ ਫਤਿਹਗੜ੍ਹ ਸਾਹਿਬ ਹੋਈ। ਹੁਣ ਫਤਿਹਗੜ੍ਹ ਸਾਹਿਬ ਦੀ ਧਰਤੀ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਦੀ ਸ਼ਹਾਦਤ, ਔਰ ਉਹ ਕਹਿੰਦੇ ਨੇ ਕਿ ਵੀ ਬੜਾ ਮਖੌਲੀ ਕਿਸਮ ਦਾ ਕੋਈ ਚੇਤਾ ਵੀ ਨਹੀਂ ਸਾਨੂੰ ਵੀ ਕੀ ਹੈ। ਔਰ ਉਹ ਕਹਿੰਦੇ ਵੀ ਅਸੀਂ ਜਦੋਂ 31 ਅਗਸਤ ਦੀ ਰਾਤ ਨੂੰ, ਕਿਉਂਕਿ 5:15 ਵਜੇ 31 ਅਗਸਤ ਨੂੰ ਚੰਡੀਗੜ੍ਹ ਸੈਕਟਰੀਏਟ ਦੇ ਬਾਹਰ ਜਦੋਂ ਕਿ ਬੇਅੰਤਾ ਆਪਣੀ ਕਾਰ ਵੱਲ ਜਾ ਰਿਹਾ ਸੀ, ਉਦੋਂ ਹੀ ਭਾਈ ਦਿਲਾਵਰ ਸਿੰਘ ਜਿਨ੍ਹਾਂ ਨੇ ਜਿਹੜੀ ਆ ਉਹ ਜੈਕਟ ਅੰਦਰ ਪਾਈ ਹੋਈ ਸੀ, ਉਸ ਨੂੰ ਉਹਨਾਂ ਨੇ ਬਟਨ ਦੱਬਿਆ ਔਰ ਆਪ ਵੀ ਸ਼ਹੀਦ ਹੋਏ। ਔਰ ਬੇਅੰਤ ਸਿੰਘ ਔਰ ਉਹਦੇ ਨਾਲ ਘੱਟੋ ਘੱਟ 13-14 ਪੁਲਸੀਏ ਵੀ ਜਿਹੜੇ ਮਾਰੇ ਗਏ, ਜਿਹਦੇ ਲਈ ਬਾਅਦ 'ਚ ਉਹਨਾਂ ਨੇ ਰਿਗਰੈਟ ਕੀਤਾ, ਜਿਹੜੇ ਜਥੇਬੰਦੀ ਸੀ ਇਸ ਸਾਰੇ ਦੇ ਨਾਲ ਜੁੜੀ ਹੋਈ, ਕਿ ਭਾਈ ਸਾਡਾ ਮੰਤਵ ਤਾਂ ਇਹ ਨਹੀਂ ਸੀ, ਪਰ ਹੋਰ ਕੋਈ ਇੰਨਾ ਸਿਕਿਉਰ ਸਿਕਿਉਰਿਟੀ ਤੇ ਦੂਜੇ ਤੀਜੇ ਲੈ ਕੇ ਬੈਠੇ ਹੋਏ ਸੀ। ਤੇ ਉਹਨਾਂ ਦੇ ਮਾਤਾ ਜੀ ਕਹਿੰਦੇ ਕਿ ਅਸੀਂ ਖਬਰਾਂ ਦੇਖ ਰਹੇ ਸੀ ਜਦੋਂ ਕਿ ਕਿਉਂਕਿ 5:15 ਵਜੇ ਸ਼ਾਮ ਇਹ ਵਾਕਿਆ ਹੋਇਆ ਸੈਕਟਰੀਏਟ ਦੇ ਬਾਹਰ, ਤੇ ਕਹਿੰਦੇ ਵੀ ਅਸੀਂ ਔਰ ਦਿਲਾਵਰ ਦੇ ਪਿਤਾ ਜੀ ਵੀ ਅਸੀਂ ਕਿਹਾ ਵੀ ਨਹੀਂ, ਇਸ ਦੁਸ਼ਟ ਨੇ ਜੋ ਅੱਤ ਚੁੱਕੀ ਹੋਈ ਸੀ, ਇਹ ਕਿਸੇ ਮਾਂ ਦੇ ਪੁੱਤਰ ਨੇ ਬਹੁਤ ਵੱਡਾ ਕੰਮ ਕੀਤਾ ਔਰ
ਕਹਿੰਦਾ ਵੀ ਉਦੋਂ ਹੀ ਪਤਾ ਲੱਗਾ ਵੀ ਰਾਤ ਦੇ 2:30 ਵਜੇ ਪੁਲਿਸ ਦਾ ਛਾਪਾ ਵੱਜਾ, ਉਹਨਾਂ ਨੇ ਸਾਨੂੰ ਚੁੱਕ ਲਿਆ ਤੇ ਸਾਨੂੰ ਪਤਾ ਲੱਗਾ ਕਿ ਭਾਈ ਉਹ ਤਾਂ ਸਾਡਾ ਹੀ ਪੁੱਤਰ ਹੈ। ਔਰ ਉਹਦੇ 'ਚ ਉਹਨਾਂ ਨੇ ਜਦੋਂ ਗੱਲ ਕਰਦੇ ਆ ਵੀ ਕਿ ਵੀ ਕਦੇ ਕੋਈ ਐਸਾ ਇੰਡੀਕੇਟ, ਕਹਿੰਦੇ ਨਹੀਂ ਉਹ ਅਸੀਂ ਪਹਿਲਾਂ ਉਹਨੂੰ ਜਿਹੜੇ ਕਾਲਜ ਦੇ ਵਿੱਚ ਪਾਇਆ ਪੜ੍ਹਨ, ਤੇ ਉੱਥੇ ਮੁੰਡਿਆਂ ਦੇ ਝਗੜੇ ਝੁਗੜੇ ਹੁੰਦੇ ਸੀ, 2 ਗਰੁੱਪ ਬਣੇ ਹੋਏ ਸੀ, ਤੇ ਸਾਨੂੰ ਲੱਗਾ ਵੀ ਇਹ ਵੀ ਇੱਥੇ, ਕਿਉਂਕਿ ਇੱਕ ਉਹ ਪੀਰੀਅਡ ਹੁੰਦਾ ਕਾਲਜਾਂ ਦੇ ਦਿਨਾਂ ਦਾ, ਗੈਂਗਾਂ ਇੱਕ ਦੂਜੇ ਦੇ ਨਾਲ ਜਾਂ ਝਗੜੇ, ਵੀ ਅਸੀਂ ਉੱਥੋਂ ਉਹਨੂੰ ਆਪਣੇ ਮਾਮਿਆਂ ਵੱਲ ਭੇਜ ਦਿੱਤਾ ਕਿ ਵੀ ਇੱਥੇ ਨਹੀਂ ਪੜ੍ਹਨਾ, ਉੱਥੇ ਲਾ ਦਿੱਤਾ। ਉੱਥੇ ਹੋਇਆ, ਸਪੋਰਟਸਮੈਨ ਤਾਂ ਹੈ ਹੀ ਸੀ। ਫਿਰ ਕਹਿੰਦਾ ਕਿ ਭਾਈ ਸਾਨੂੰ ਕੀ ਪਤਾ, ਔਰ 92 'ਚ ਜਦੋਂ ਉਹਨੇ ਜੁਆਇਨ ਕੀਤੀ ਪੁਲਿਸ, ਉਹ ਪੀਰੀਅਡ ਸੀ ਕਿ ਪੁਲਿਸ ਦੇ ਜ਼ੁਲਮ ਚੱਲ ਰਹੇ ਸੀ, ਪਰ ਇਹ ਸਪੋਰਟਸ ਦੇ ਕੋਟੇ 'ਚੋਂ ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਵੀ, ਇਹ ਵੀ ਆਏ। ਔਰ ਉਹਨਾਂ ਨੇ ਕਿਹਾ ਕਿ ਭਾਈ ਉਹ ਇੱਕ ਬਿਲਕੁਲ ਮਖੌਲੀਏ ਸੁਭਾਅ ਦਾ, ਗੰਭੀਰ, ਔਰ ਘਰ 'ਚ ਉਹਨਾਂ ਨੇ ਗੱਲ ਨਹੀਂ, ਕਹਿੰਦੇ ਕਿ ਮੈਂ 2 ਹਫ਼ਤੇ ਪਹਿਲਾਂ ਇਸ 31 ਅਗਸਤ ਤੋਂ ਜਦੋਂ ਉਹ ਘਰੋਂ ਹਫ਼ਤਾ ਕੁ ਪਹਿਲਾਂ ਗਿਆ, ਤੇ ਮੈਂ ਸਫਾਈ ਕਰ ਰਹੀ ਸੀ ਤੇ ਮੰਜੇ ਤੇ ਬੈਠਾ ਸੀ, ਤੇ ਮੈਂ ਉਹਦੀਆਂ ਪੈਰਾਂ ਵੱਲ ਹੱਥ ਲਾ ਕੇ ਕਿਹਾ ਵੀ ਤੇਰੀਆਂ ਇਹ ਜਿਹੜੇ ਨੇ ਪੈਰ ਬੜੇ ਕੂਲੇ ਨੇ। ਔਰ ਕਹਿੰਦਾ ਕੋਈ ਨਹੀਂ ਬੀਬੀ, ਫਿਕਰ ਨਾ ਕਰ, ਇਹਨੂੰ ਖੁਰੀਆਂ ਲਾ ਦੇਣੀਆਂ। ਤੇ ਹੁਣ ਉਹ ਚੱਲ ਕੀ ਰਿਹਾ ਸੀ, ਕਿਸ ਗੱਲ ਦੀ ਉਹ ਤਿਆਰੀ ਚੱਲ ਰਹੀ ਸੀ, ਇਸ ਸਾਰੇ ਚੋਂ ਉਹਨਾਂ ਨੇ ਇਹ ਕਹਿ ਕੇ ਭਾਈ ਇਹ, ਔਰ ਸਾਨੂੰ ਉਦੋਂ ਹੀ ਪਤਾ ਲੱਗਾ ਜਦੋਂ ਇਹ ਵਾਕਿਆ ਹੋਇਆ। ਔਰ ਉਹਨਾਂ ਦੇ ਪਿਤਾ ਜੀ ਜਿਹੜੇ, ਜਿਨ੍ਹਾਂ ਦਾ ਨਾਮ ਸਰਦਾਰ ਹਰਨੇਕ ਸਿੰਘ, ਹੁਣ ਅੱਜ ਕੱਲ੍ਹ ਕੈਨੇਡਾ ਆਏ ਹੋਏ ਨੇ, ਉਹਨਾਂ ਦੇ ਪਿਤਾ ਮਾਤਾ, ਕਿਉਂਕਿ ਛੋਟਾ ਬੇਟਾ ਉਹਨਾਂ ਦਾ ਕੈਨੇਡਾ 'ਚ ਹੈ। ਸੋ ਮੈਂ ਸਮਝਦਾ ਵੀ ਉਹ ਪਰਿਵਾਰ ਵੀ ਧਨ ਨੇ। ਜਦੋਂ ਅਸੀਂ ਰੱਬ ਦੇ ਇਸ ਰਸਤੇ ਤੇ ਤੁਰਨ ਵਾਲਿਆਂ ਦੀ ਗੱਲ ਕਰਦੇ ਹਾਂ ਤੇ ਬਾਬਾ ਫਰੀਦ ਗੰਜ ਸ਼ੱਕਰ ਹੀ ਯਾਦ ਕਰਵਾਉਂਦੇ ਨੇ, ਤੇ ਨਾ ਧਨ ਜਣੇਂਦੀ ਮਾਓ ਆਏ ਸਫਲ ਸੇ, ਕਿ ਵੀ ਉਹ ਮਾਵਾਂ ਧਨ ਨੇ ਜਿਨ੍ਹਾਂ ਦੀ ਕੁੱਖ ਚੋਂ ਰੱਬ ਨੂੰ ਇਸ਼ਕ ਹਕੀਕੀ ਦੇ ਰਸਤੇ ਤੇ ਤੁਰਨ ਵਾਲੇ, ਕੁਰਬਾਨੀ ਦੇ ਰਸਤੇ ਤੇ ਤੁਰਨ ਵਾਲੇ, ਸ਼ਹਾਦਤ ਦੇ ਰਸਤੇ ਤੇ ਤੁਰਨ ਵਾਲੇ ਸਾਰੇ ਜਿਹੜੇ ਨੇ, ਉਹ ਜਿਨ੍ਹਾਂ ਨੂੰ ਮਾਵਾਂ ਹੀ ਜਨਮ ਦਿੰਦੀਆਂ ਨੇ। ਔਰ ਜ਼ਾਹਰ ਹੈ ਵੀ ਇਹ ਵੱਡੀਆਂ ਰੂਹਾਂ ਹੁੰਦੀਆਂ ਨੇ, ਉਹਨਾਂ ਦੇ ਉਨਾ ਹੀ ਕੰਮ ਲਿਖਿਆ ਹੁੰਦਾ ਉਹਨਾਂ ਨੇ। ਔਰ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਜਗਤਾਰ ਸਿੰਘ ਜੀ ਹਵਾਰਾ, ਜਥੇਦਾਰ ਅਕਾਲ ਤਖਤ ਸਾਹਿਬ, ਉਹਨਾਂ ਦਾ ਮੈਸੇਜ ਵੀ, ਕਿਉਂਕਿ ਅੱਜ ਅਕਾਲ ਤਖਤ ਸਾਹਿਬ ਤੇ ਵੀ ਸਮਾਗਮ ਉਹਨਾਂ ਦੀ ਯਾਦ 'ਚ ਹੋਇਆ। ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਨੂੰ ਨਾ ਹੀ ਦੱਸਦਾ ਦਿਲਾਵਰ, ਪਰਸਨਲਾਈਜ਼ਡ ਨੇਮ ਹੈ ਵੀ ਜਿਹੜੇ ਹੁਣ ਦਿਲ ਵਾਲੇ ਹੀ ਕੰਮ ਕਰ ਸਕਦੇ ਨੇ। ਔਰ ਉਹਨਾਂ ਦੀ ਯਾਦ 'ਚ ਇਹ ਵੀ ਮੰਗ ਹੈ ਪੰਥ ਦੀ ਕਿ ਭਾਈ ਮਿਊਜ਼ੀਅਮ ਦੇ ਵਿੱਚ, ਸੈਂਟਰਲ ਸਿੱਖ ਮਿਊਜ਼ੀਅਮ 'ਚ ਉਹਨਾਂ ਦੀ ਤਸਵੀਰ ਲਾਈ ਜਾਏ। ਔਰ ਇਹਦੇ 'ਚ ਬਰੀਫ ਮੈਂ ਉਹਨਾਂ ਦੇ 1-2 ਪੈਰਾਗ੍ਰਾਫ ਜਗਤਾਰ ਸਿੰਘ ਹਵਾਰਾ ਜੀ ਦੇ ਮੈਸੇਜ ਦੇ ਪੜ੍ਹਨਾ ਚਾਹਾਂਗਾ। ਸਿੱਖ ਕੌਮ ਦੇ, ਉਹਨਾਂ ਨੇ ਕਿਹਾ, ਸ਼ਹੀਦ ਭਾਈ ਦਿਲਾਵਰ ਸਿੰਘ ਦੇ ਵਾਰਸਾਂ ਨੂੰ ਸੁਨੇਹਾ। ਸਿੱਖ ਕੌਮ ਦੇ ਜਾਂਬਾਜ਼ ਮਰਜੀਵੜੇ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਸਮਾਗਮ ਤੇ ਪਹੁੰਚੇ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਹਨਾਂ ਨੇ ਅਕਾਲ ਤਖਤ ਦੇ ਇਕੱਠ ਲਈ ਮੈਸੇਜ ਦਿੱਤਾ ਹੈ। ਖਾਲਸਾ ਜੀ, ਸ਼ਹੀਦ ਆਪਣੀ ਜ਼ਿੰਦਗੀ ਕੁਰਬਾਨ ਕਰਕੇ ਆਪਣੀ ਕੌਮ ਨੂੰ ਜ਼ਿੰਦਗੀ ਦਿੰਦੇ ਹਨ, ਪਰ ਸ਼ਰਤ ਇਹ ਹੈ ਕਿ ਕੌਮਾਂ ਵੀ ਆਪਣੇ ਸ਼ਹੀਦਾਂ ਨੂੰ ਯਾਦ ਰੱਖਣ, ਆਪਣੇ ਆਪ ਨੂੰ ਸ਼ਹੀਦਾਂ ਦੀ ਵਿਰਾਸਤ ਦੀਆਂ ਵਾਰਸ ਸਾਬਤ ਕਰਕੇ ਵਿਖਾਉਣ। ਅੱਜ ਜਦੋਂ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ 26ਵੀਂ ਬਰਸੀ ਮਨਾ ਰਹੇ ਹਾਂ, ਸਾਡੇ ਕੌਮੀ ਇਤਿਹਾਸ ਨਾਲ ਗੂੜਾ ਰਿਸ਼ਤਾ ਰੱਖਣ ਵਾਲੀ ਅਫਗਾਨਿਸਤਾਨ ਦੀ ਧਰਤੀ ਤੇ 20 ਸਾਲਾਂ ਦੇ ਲਗਾਤਾਰ ਸੰਘਰਸ਼ ਤੋਂ ਬਾਅਦ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੂੰ ਵਾਪਸ ਜਾਣ ਤੇ ਮਜਬੂਰ ਕਰਕੇ ਤਾਲਿਬਾਨ ਦੇ ਜੁਝਾਰੂ ਆਪਣੀ ਆਜ਼ਾਦੀ ਦੇ ਝੰਡੇ ਜੁਲਾ ਕੇ ਆਪਣੀ ਜਿੱਤ ਦੇ ਜਸ਼ਨ ਮਨਾ ਰਹੇ। ਹੁਣ ਇਹ ਬਹੁਤ ਜ਼ਬਰਦਸਤ ਪੈਰਲਲ ਹੈ ਕਿ ਅਸੀਂ ਜਦੋਂ ਜਿਸ ਸ਼ਹੀਦਾਂ ਦੀ ਕੌਮ ਦੇ ਅਸੀਂ ਵਾਰਿਸ ਹਾਂ, ਔਰ ਅੱਜ ਹੀ ਇੱਕ ਪਸ਼ਤੋ ਸਪੀਕਿੰਗ ਅਫਗਾਨ ਨੌਜਵਾਨ, ਉਹਨੇ ਬੜਾ, ਹਾਲਾਂ ਕਈ ਵਾਰੀ ਸੱਚ ਕੌੜਾ ਹੁੰਦਾ ਹੈ, ਪਰ ਉਹਨੇ ਬੜੀਆਂ ਇਮਾਨਦਾਰੀ ਦੀ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਵੀ ਸਿੱਖ ਕੌਮ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਉਹਨਾਂ ਤੇ ਫਖਰ ਕਰਦੀ ਹੈ। ਅਸੀਂ ਵੀ ਉਹਨਾਂ ਦੀ ਇੱਜ਼ਤ ਕਰਦੇ ਹਾਂ, ਕਿਉਂਕਿ ਕੋਈ ਵੀ ਬਹਾਦਰ ਜਿਹੜਾ ਉਹ ਬਹਾਦਰ ਦੀ ਇੱਜ਼ਤ ਕਰੇਗਾ, ਉਹ ਬਹਾਦਰ ਸਨ, ਉਹਨਾਂ ਨੇ ਜਿਹੜੀ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਪਰ ਉਹਨਾਂ ਨੇ ਕਿਹਾ ਵੀ ਅੱਜ ਅਸੀਂ ਦੱਸ ਦਿੱਤਾ ਹੈ 20 ਸਾਲ ਸੰਘਰਸ਼ ਕਰਕੇ ਕਿ ਭਾਈ ਕਿਵੇਂ ਆਪਣੀ ਧਰਤੀ ਤੋਂ ਜਿਹੜਾ ਉਹਨੂੰ ਲਿਬਰੇਟ ਕਰਵਾਇਆ ਜਾ ਸਕਦਾ ਹੈ ਫੋਰਨ ਆਕੂਪੇਸ਼ਨ ਤੋਂ, ਔਰ ਤੁਸੀਂ ਅੱਜ ਕੁਝ ਕਰੋ। ਉਹਨਾਂ ਨੇ ਆਪਣੇ ਵੀ ਮੁਸਲਮਾਨਾਂ ਨੂੰ ਕਿਹਾ ਕਿ ਭਾਈ ਈਮਾਨ ਕਿੱਥੇ ਨੇ ਅੱਜ। ਸੋ ਇਹੀ ਗੱਲ ਉਹਨਾਂ ਨੇ ਜਥੇਦਾਰ ਹਵਾਰਾ ਨੇ ਕਹੀ ਹੈ।
ਉਹਨਾਂ ਨੇ ਕਿਹਾ ਕਿ ਬੇਸ਼ੱਕ ਅਸੀਂ ਕੋਈ ਤਾਲਿਬਾਨ ਦੀਆਂ ਸਾਰੀਆਂ ਨੀਤੀਆਂ ਨੂੰ ਭਾਵੇਂ ਮਾਨਤਾ ਨਾ ਵੀ ਦਿੰਦੇ ਹੋਈਏ, ਪਰ ਆਪਣੀ ਧਰਤੀ ਨੂੰ ਬੇਗਾਨੀਆਂ ਤਾਕਤਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਵਾਲੀ ਜੁਝਾਰੂ ਸਪਿਰਿਟ ਉਹਨਾਂ ਵਿੱਚ ਮੌਜੂਦ ਹੈ, ਫਾਈਟ ਆਪਣੀ ਲਿਬਰੇਸ਼ਨ ਦੇ ਲਈ। ਔਰ ਗੱਲ ਬੇਗਾਨੀ ਸੱਭਿਅਤਾ ਦੇ ਚੱਕਰ ਵਿਊਹ ਵਿੱਚ ਵੀ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਤੇ ਬੇਗਾਨੀ ਸੱਭਿਅਤਾ ਨੂੰ ਆਪਣੇ ਤੇ ਹਾਵੀ ਨਾ ਹੋਣ ਦੇਣ ਦੀ ਦ੍ਰਿੜ ਇੱਛਾ ਸ਼ਕਤੀ ਦੀ ਹੈ, ਡਿਜ਼ਾਇਰ ਕਿ ਅਸੀਂ ਆਪਣੀ ਤਹਿਜ਼ੀਬ, ਆਪਣੀ ਧਰਤੀ, ਇਸ ਦੇ ਉੱਤੇ ਕਿਸੇ ਜ਼ਾਬਰ ਜਾਂ ਕਿਸੇ ਹੋਰ ਤਾਕਤ ਨੂੰ ਕਬਜ਼ਾ ਨਹੀਂ ਕਰਨ ਦੇਣਾ। ਫਿਰ ਉਹਨਾਂ ਨੇ ਇਹ ਵੰਗਾਰਿਆ ਕਿ ਅੱਜ ਅਸੀਂ ਗੱਲੀ ਬਾਤੀ ਟਾਰਾਂ ਤਾਂ ਬਹੁਤ ਮਾਰਦੇ ਹਾਂ ਕਿ ਅਸੀਂ ਕਿਸ ਕੌਮ ਦੇ ਵਾਰਿਸ ਹਾਂ, ਪਰ ਅਸਲ ਵਿੱਚ ਅਸੀਂ ਆਪਣੀ ਵਿਰਾਸਤ ਦੇ ਵਾਰਿਸ ਬਣ ਕੇ ਵਿਖਾਉਣ ਦੇ ਮਾਮਲੇ 'ਚ ਅਫਗਾਨਿਸਤਾਨੀ ਕੌਮ ਦੇ ਮੁਕਾਬਲੇ ਕਿੱਥੇ ਖਲੋਤੇ ਹਾਂ, ਸਾਡਾ ਅੱਜ ਕੀ ਹੈ। ਇਸ ਬਾਰੇ ਸਾਨੂੰ ਆਤਮ ਮੰਥਨ ਕਰਨ ਦੀ ਲੋੜ ਹੈ, ਸੈਲਫ ਐਨਾਲਿਸਿਸ, ਔਰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ, ਪੀਪ ਇਨਸਾਈਡ। ਸਿਰਫ ਫੋਕੀਆਂ ਗੱਲਾਂ ਨਾਲ ਅਸੀਂ ਆਪਣੀ ਲਹੂ ਭਿੱਜੀ ਵਿਰਾਸਤ ਦੇ ਵਾਰਿਸ ਨਹੀਂ ਬਣ ਸਕਦੇ। ਫਿਰ ਉਹਨਾਂ ਨੇ ਜਿਹੜੀ ਹੈ ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਦੀ ਸ਼ਹਾਦਤ ਨੂੰ ਟ੍ਰਿਬਿਊਟ ਦਿੱਤੀ ਹੈ, ਔਰ ਇਹ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਕੌਮੀ ਸ਼ਹੀਦਾਂ ਵਾਂਗ ਰੂਹਾਨੀ ਤੌਰ ਤੇ ਗੁਰੂ ਨਾਲ ਜੁੜ ਕੇ ਆਪਣੇ ਅੰਦਰ ਇਸ ਕੌਮੀ ਵਿਰਾਸਤ ਦੇ ਵਾਰਿਸ ਬਣਨ ਦੀ ਯੋਗਤਾ ਪੈਦਾ ਕਰੀਏ। ਇਸ ਵਿੱਚੋਂ ਹੀ ਸਾਡੀ ਕੌਮੀ ਆਜ਼ਾਦੀ ਦੇ ਸੰਘਰਸ਼ ਦੀ ਸਫਲਤਾ ਨਿਕਲੇਗੀ ਤੇ ਅਸੀਂ ਸਿੱਖ ਵਿਰਾਸਤ ਦੇ ਵਾਰਿਸ ਬਣ ਕੇ ਹਰ ਮੈਦਾਨ 'ਚ ਫਤਹ ਹਾਸਲ ਕਰਾਂਗੇ। ਸੋ ਅਸੀਂ ਉਹ ਇਸ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਉਹਨਾਂ ਦੇ ਬਾਕੀ ਸਾਰੇ ਸਾਥੀ ਜਿਹੜੇ ਪਿਛਲੇ 20 ਸਾਲ ਤੋਂ 25 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਸਾਰਿਆਂ ਨੂੰ ਆਪਣੀਆਂ ਯਾਦਾਂ 'ਚ ਲਿਆਈਏ। ਔਰ ਜਿਵੇਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਇਹਨਾਂ ਯੋਧਿਆਂ ਦੇ ਠੀਕ ਵਾਰਿਸ ਬਣੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੇ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਇਹ ਆਵਾਜ਼ ਬੁਲੰਦ ਰਹੇ ਤਾਂ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।